ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच बहुत शुक्रिया जी। डॉक्टर साहब अज 5 सितंबर 2019 21 भादो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਅਸੀਂ ਤੁਹਾਡੀ ਕਚਹਿਰੀ ਵਿੱਚ ਅੱਜ ਦੇ ਜੋ ਕਰੰਟ ਇਸ਼ੂ ਨੇ ਉਹ ਅਸੀਂ ਲੈ ਕੇ ਹਾਜ਼ਰ ਹੋਏ ਹਾਂ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਪ੍ਰੋਗਰਾਮ ਦੀ ਸ਼ੁਰੂਆਤ ਜੋ ਅੱਜ ਦਾ ਆਪਣਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੇ ਕੀ ਵਿਚਾਰਾਂ ਨੇ? ਦੇਖੋ, ਅੱਜ ਕੱਲ ਸਾਡਾ ਖਿੱਤਾ ਸਾਊਥ ਏਸ਼ੀਆ ਦਾ ਦੁਨੀਆ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਹੋਏ, ਪ੍ਰਿੰਟ ਮੀਡੀਆ ਹੋਏ, ਉਸ ਦੇ ਵਿੱਚ ਕਿਸੇ ਨਾ ਕਿਸੇ ਹਵਾਲੇ ਨਾਲ ਚਰਚਾ ਦਾ ਵਿਸ਼ਾ ਜੀ। ਜੇ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰੀਏ ਤੇ ਅੱਜ ਐਮਨੈਸਟੀ ਇੰਟਰਨੈਸ਼ਨਲ ਨੇ ਇੱਕ ਗਲੋਬਲ ਕੈਂਪੇਨ ਸ਼ੁਰੂ ਕੀਤਾ ਹੈ, ਅਰਜੈਂਟ ਕੈਂਪੇਨ, ਤਾਂ ਕਿ ਜਿਹੜਾ ਕਸ਼ਮੀਰ ਦੇ ਵਿੱਚ ਲੌਕਆਊਟ ਹੈ ਉਸ ਨੂੰ ਤੁੜਵਾਇਆ ਜਾ ਸਕੇ। ਉਸ ਨੂੰ ਅਸੀਂ ਡੀਟੇਲ ਦੇ ਵਿੱਚ ਦੂਸਰੇ ਸੈਗਮੈਂਟ 'ਚ ਕਸ਼ਮੀਰ ਦੀ ਕੀ ਸਿਚੁਏਸ਼ਨ ਹੈ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਉਸ ਨੂੰ ਡਿਸਕਸ ਕਰਾਂਗੇ। ਬਿਲਕੁਲ। ਦੂਸਰਾ ਇਸ਼ੂ ਜਿਸ 'ਚੋਂ ਸ਼ਾਇਦ ਇਹ ਕਸ਼ਮੀਰ ਦਾ ਇਸ਼ੂ ਵੀ ਖਾਸ ਤੌਰ ਤੇ 5 ਅਗਸਤ ਨੂੰ ਆਰਟੀਕਲ 370 ਐਬਰੋਗੇਟ ਕਰਨ ਦੀ ਨੀਤੀ ਨਿਕਲੀ, ਉਹ ਹੈ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ ਜਿਸ ਨੂੰ ਮੁਜ਼ਾਕਰਾਤ ਕਹਿੰਦੇ ਨੇ, ਨੈਗੋਸ਼ੀਏਸ਼ਨ, ਗੱਲਬਾਤ, ਉਸ ਦਾ ਜਾਰੀ ਰਹਿਣਾ, ਉਸ ਦਾ ਕਿਸੇ ਨਤੀਜੇ ਤੇ ਪਹੁੰਚਣਾ ਕਿ ਨਹੀਂ ਪਹੁੰਚਣਾ, ਜਾਂ ਨਤੀਜੇ ਤੇ ਪਹੁੰਚਦਿਆਂ ਟੁੱਟ ਜਾਣਾ। ਔਰ ਅੱਜ ਜਿਹੜਾ ਸਾਊਥ ਏਸ਼ੀਅਨ ਮੀਡੀਆ ਦੇ ਵਿੱਚ ਇੱਕ ਮੁੱਖ ਖਬਰ ਬਣ ਕੇ ਚਾਰੇ ਪਾਸੇ ਚਰਚਾ ਦਾ ਵਿਸ਼ਾ ਹੈ, ਉਹ ਹੈ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਮਾਈਕ ਪੋਂਪੀਓ। ਉਹਨਾਂ ਦੇ ਹਵਾਲੇ ਨਾਲ ਟਾਈਮ ਮੈਗਜ਼ੀਨ, ਦੁਨੀਆ ਦੇ ਵਿੱਚ ਜਿਹੜਾ ਇੱਕ ਕ੍ਰੈਡੀਬਲ ਮੈਗਜ਼ੀਨ ਮੰਨਿਆ ਜਾਂਦਾ ਹੈ, ਉਸ ਦੇ ਵਿੱਚ ਇਹ ਖਬਰ ਦਾ ਲੱਗਣਾ ਕਿ ਮਾਈਕ ਪੋਂਪੀਓ ਨੇ ਇਸ ਡੀਲ ਦੇ ਉੱਤੇ, ਜਿਹੜੀ ਕਿ ਸਪੈਸ਼ਲ ਰਿਪਰੈਜ਼ੈਂਟੇਟਿਵ ਜਿਹੜੇ ਉਹਨਾਂ ਨੂੰ ਟਰੰਪ ਦਾ ਵੀ ਜਿਹੜਾ ਫੇਥ ਹਾਸਲ ਹੈ ਔਰ ਅਥੋਰੀਟੇਟਿਵਲੀ ਜਿਨ੍ਹਾਂ ਨੇ 9 ਰਾਊਂਡ ਗੱਲਬਾਤ ਦੇ ਤਾਲਿਬਾਨ ਨਾਲ ਕੀਤੇ, ਔਰ ਜ਼ਾਲਿਮੇ ਖਲੀਲਜ਼ਾਦ ਜਿਹੜੇ US ਦੇ ਐਂਬੈਸਡਰ ਵੀ ਰਹੇ ਔਰ ਹੁਣ ਆਲਮੋਸਟ ਕੁਝ ਦਿਨ ਪਹਿਲਾਂ ਹੀ ਖਬਰ ਸੀ ਕਿ ਉਹ ਕਾਬਲ ਦੇ ਵਿੱਚ ਸੀ, ਜਿੱਥੇ ਉਹਨਾਂ ਨੇ ਅਫਗਾਨ ਹਕੂਮਤ ਨੂੰ ਵੀ, ਅਸ਼ਰਫ ਗਨੀ ਦੀ, ਉਹਨਾਂ ਨੂੰ ਵੀ ਜਿਹੜਾ ਫਾਈਨਲ ਡਾਕੂਮੈਂਟ ਦਿਖਾਇਆ ਜਿਸ ਦੇ ਉੱਤੇ ਤਾਲਿਬਾਨ ਨਾਲ ਦਸਤਖਤ ਹੋਣ ਜਾ ਰਹੇ ਨੇ। ਔਰ ਇਸ ਹਵਾਲੇ ਨਾਲ ਹੀ ਟਾਈਮ ਮੈਗਜ਼ੀਨ ਨੇ ਆਪਣਾ, ਹਾਲਾਂ ਉਹਨਾਂ ਨੇ ਕੋਈ ਸੋਰਸ ਡਾਇਰੈਕਟ ਕੋਟ ਨਹੀਂ ਕੀਤਾ, ਪਰ ਉਹਨਾਂ ਨੇ ਕਿਹਾ ਜੀ ਟਰੰਪ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ, ਯੂਰਪੀਅਨ ਯੂਨੀਅਨ ਔਰ ਸ਼ਾਇਦ ਅਫਗਾਨਾਂ ਦਾ ਵੀ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਕਿ ਸੈਕਟਰੀ ਆਫ ਡਿਫੈਂਸ ਨੇ, ਮਾਈਕ ਪੋਂਪੀਓ ਨੇ ਇਸ ਸਮਝੌਤੇ ਨੂੰ ਮੰਨਣ ਤੋਂ ਨਾ ਕਰ ਦਿੱਤੀ ਹੈ ਜਾਂ ਇਸ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਹੈ। ਔਰ ਜਿਹੜੇ 3 ਕਾਰਨ ਇਸ ਟਾਈਮ ਮੈਗਜ਼ੀਨ ਦੀ ਰਿਪੋਰਟ 'ਚ ਜਿਹੜੇ ਨੇ ਉਹ ਦਿੱਤੇ ਗਏ ਨੇ। ਪਹਿਲਾ ਤੇ ਉਸ ਦਾ ਕਹਿਣਾ ਹੈ ਕਿ ਵੀ ਇਸ ਦੇ ਨਾਲ ਜਿਹੜੀ ਅਲ ਕਾਇਦਾ ਦੇ ਖਿਲਾਫ ਜੰਗ ਹੈ ਉਹ ਪ੍ਰਭਾਵਿਤ ਹੋਏਗੀ, ਕਿ ਅਲ ਕਾਇਦਾ ਦਾ ਜਿਹੜਾ ਉਹ ਖਾਤਮਾ ਨਹੀਂ ਹੋਏਗਾ। ਔਰ ਦੂਸਰਾ ਉਹਨਾਂ ਦਾ ਕਹਿਣਾ ਹੈ ਕਿ ਜੀ ਅਸੀਂ ਤਾਂ ਅਫਗਾਨਿਸਤਾਨ 'ਚ ਡੈਮੋਕ੍ਰੈਟਿਕਲੀ ਇਲੈਕਟਿਡ ਜਿਹੜੀ ਗਵਰਨਮੈਂਟ ਬਣਾਈ ਔਰ ਉਸ ਦੇ ਰਾਹੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਸੀ, ਪਰ ਇੱਥੇ ਹੁਣ ਜਿਹੜੀ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ,
ਇਹ ਜਿਹੜਾ ਨਵਾਂ ਨਾਂ ਅਫਗਾਨਿਸਤਾਨ ਦਾ ਤਾਲਿਬਾਨ ਨੇ ਰੱਖਿਆ ਔਰ ਜਿਹਦੇ ਥੱਲੇ ਉਹ ਇਨਸਿਸਟ ਕਰਦੇ ਸੀ ਮਾਈਕ ਪੋਂਪੀਓ ਨੂੰ ਜਾਂ ਇਹਨਾਂ ਦੇ ਡਿਪਾਰਟਮੈਂਟ ਨੂੰ ਕਿ ਜਿਹੜੇ ਸਾਡੇ ਨਾਲ ਦਸਤਖਤ ਕਰਨੇ ਨੇ ਫਾਈਨਲ ਐਗਰੀਮੈਂਟ ਤੇ ਉਹਦੇ ਚ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਉਹਦਾ ਨਾਂ ਹੋਏਗਾ। ਸੋ ਇਹ ਇੱਕ ਕਿਸਮ ਨਾਲ ਇਵੇਂ ਵੀ ਸੀ ਜਿਵੇਂ ਕਿ ਅਮਰੀਕਾ ਮਾਨਤਾ ਦੇ ਰਿਹਾ ਹੈ ਅਨਇਲੈਕਟਿਡ ਤਾਲਿਬਾਨ ਦੇ ਗਰੁੱਪ ਨੂੰ ਔਰ ਮੁਲਕ ਦਾ ਨਾਂ ਬਦਲਣ ਦੇ ਲਈ ਵੀ ਜਿਹੜਾ ਉਹ ਅਮਰੀਕਾ ਨੇ ਅਪਰੂਵਲ ਦਿੱਤੀ ਹੋਏ। ਔਰ ਤੀਸਰਾ ਜਿਹੜਾ ਮਾਈਕ ਪੋਂਪੀਓ ਦਾ ਇਤਰਾਜ਼ ਟਾਈਮ ਮੈਗਜ਼ੀਨ ਦੇ ਅਕੋਰਡਿੰਗਲੀ, ਕਿਉਂਕਿ ਇਹ ਅਥਾਰਟੇਟਿਵ ਨਹੀਂ ਹੈ, ਇਹ ਨਹੀਂ ਹੈ ਕਿ ਉਹਨਾਂ ਦੇ ਡਿਫੈਂਸ ਡਿਪਾਰਟਮੈਂਟ ਨੇ ਕੋਈ ਬਰੀਫਿੰਗ ਕੀਤੀ ਹੈ ਜਾਂ ਸਟੇਟ ਡਿਪਾਰਟਮੈਂਟ ਵੱਲੋਂ ਕੋਈ ਬਰੀਫਿੰਗ ਆਈ ਹੈ, ਇਹ ਬਿਲਕੁਲ ਨਹੀਂ ਹੈ ਇਸ ਤਰ੍ਹਾਂ। ਇਹ ਜਿਹੜੀ ਹੈ ਟਾਈਮ ਦੀ, ਲੇਕਿਨ ਕਿਉਂਕਿ ਟਾਈਮ ਮੈਗਜ਼ੀਨ ਦੀ ਇੱਕ ਆਪਣੀ ਕ੍ਰੈਡੀਬਿਲਿਟੀ ਹੈ ਤੇ ਕਈ ਵਾਰ ਇਹ ਟ੍ਰਾਇਲ ਬੈਲੂਨ ਵੀ ਹੋ ਸਕਦਾ ਹੈ ਔਰ ਇਹ ਵੀ ਹੁੰਦਾ ਹੈ ਕਿ ਜਿਹੜੇ ਇਹ ਵੱਡੇ ਮੈਗਜ਼ੀਨ ਜਾਂ ਨਿਊਜ਼ਪੇਪਰ ਜਿਨ੍ਹਾਂ ਨੇ ਆਪਣਾ ਮੁਕਾਮ ਬਣਾਇਆ ਹੁਣ ਤੱਕ, ਉਹਦੇ 'ਚ ਇੱਕ ਹਿੱਸਾ ਸਕੂਪ ਦਾ ਹੁੰਦਾ, ਇਹਨੂੰ ਸਕੂਪ ਕਹਿੰਦੇ ਨੇ, ਕਿ ਜਦੋਂ ਸਭ ਕੁਝ ਦੁਨੀਆ 'ਚ ਚੱਲ ਰਿਹਾ, ਬਸ ਦਸਤਖਤ ਅੱਜ ਵੀ ਹੋਏ ਕੱਲ ਵੀ ਹੋਏ, ਗੱਲ ਨਜਿੱਠੀ ਗਈ, 5 ਵੱਡੇ ਦੇਸ਼ ਇਸ ਨੈਗੋਸ਼ੀਏਸ਼ਨ ਸ਼ਾਮਲ ਹੋਏ, ਰੂਸ, ਅਮਰੀਕਾ, ਚੀਨ, ਅਫਗਾਨਿਸਤਾਨ, ਪਾਕਿਸਤਾਨ ਔਰ ਦਾ ਥਿੰਗ ਇਜ਼ ਫਾਈਨਲ। ਸੋ ਇਹ ਇੱਕ ਕਿਸਮ ਦਾ ਸਕੂਪ ਵੀ ਹੋ ਸਕਦਾ ਹੈ, ਸੈਬੋਟਾਜਿੰਗ ਲਾਈਨ ਵੀ ਹੋ ਸਕਦੀ ਹੈ ਜਦੋਂ ਤੁਸੀਂ ਅਨਨੇਮਡ ਸੋਰਸਿਸ ਦੇ ਨਾਲ ਕਹਿੰਦੇ ਹੋ। ਬਿਲਕੁਲ ਅਮਰੀਕਾ ਦਾ ਇਹਨੇ ਵੇ ਟ੍ਰਾਇਲ ਬੈਲੂਨ ਵੀ ਹੋ ਸਕਦਾ ਹੈ, ਕਿਉਂਕਿ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਜਦੋਂ ਕਿਤੇ ਵੀ ਕਿਸੇ ਮਸਲੇ ਦੇ ਉੱਤੇ, ਔਰ ਜਿਹੜਾ ਮਸਲਾ ਪ੍ਰੋਟੈਕਟਡ ਹੈ 18 ਸਾਲ ਤੋਂ ਅਮਰੀਕਾ ਦੀ ਫੌਜ ਉੱਥੇ ਫਸੀ ਹੋਈ ਹੈ ਔਰ ਜ਼ਾਹਰ ਹੈ ਕਿ ਅਮਰੀਕਾ ਜੰਗ ਹਾਰ ਚੁੱਕਾ ਹੈ, ਉਹ ਇੱਕ ਆਨਰੇਬਲ ਵਾਪਸੀ ਚਾਹੁੰਦਾ ਹੈ। ਸੋ ਜ਼ਾਹਰ ਹੈ ਕਿ ਇਸ ਕਿਸਮ ਦੇ ਮਾਹੌਲ 'ਚ ਪਹਿਲਾਂ ਗੱਲਬਾਤ ਨੂੰ ਸ਼ੁਰੂ ਕਰਨ ਦੇ ਲਈ ਵੀ ਹਿਕਅਪਸ ਸੀ ਔਰ ਉਹਨਾਂ ਹਿਕਅਪਸ ਵੱਡੀ ਗੱਲ ਇਹ ਸੀ ਕਿ ਅਮਰੀਕਾ ਨੇ ਉੱਥੇ ਜਾ ਕੇ ਐਨ ਜਿਹੜਾ ਡੇਜ਼ੀ ਕਟਰ ਤੇ ਰੋਜ਼ੀ ਕਟਰ ਤੇ ਹਰ ਕਿਸਮ ਦੇ ਬੰਬ, ਸਮਾਰਟ ਬੰਬਸ ਔਰ ਕਲਸਟਰ ਬੰਬਸ ਜੋ ਵੀ ਇਸਤੇਮਾਲ ਕਰ ਸਕਦੇ ਸੀ ਕੀਤਾ। ਉਹਨਾਂ ਨੇ ਪੂਰੀ ਫੌਜ ਔਰ ਇੱਕ ਸਟੇਜ ਤੇ ਨੈਟੋ ਦੀਆਂ ਫੋਰਸਿਸ ਦੇ ਨਾਲ 2 ਲੱਖ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਸੀ। ਪਾਕਿਸਤਾਨ ਦੀਆਂ ਸਕਸੈਸਿਵ ਹਕੂਮਤਾਂ ਨੇ ਵੀ ਮੁਸ਼ਰਫ ਦੇ ਜ਼ਮਾਨੇ ਤੋਂ ਲੈ ਕੇ ਬਾਅਦ 'ਚ ਪੂਰਾ ਉਹਨਾਂ ਦੀ ਮਦਦ ਕੀਤੀ। ਜਿੰਨੇ ਡਰੋਨ ਹਮਲੇ ਅਮਰੀਕਾ ਨੇ ਉੱਥੇ ਬੈਠ ਕੇ ਕੀਤੇ, ਈਵਨ ਉਹਨਾਂ 'ਚ ਹਾਲਾਂਕਿ ਮੈਜੋਰਿਟੀ ਪਾਕਿਸਤਾਨ ਦੇ ਏਜੰਸੀ ਏਰੀਆ 'ਚ ਔਰ ਈਵਨ ਉਹਨਾਂ ਦੇ ਅੰਦਰੂਨ ਤੱਕ ਵੀ ਪਹੁੰਚੇ, ਉਹਨੇ ਮੈਨੂੰ ਨਹੀਂ ਲੱਗਦਾ ਦੁਨੀਆ 'ਚ ਕਦੇ ਵੀ ਇਹ ਡਰੋਨ ਇਸਤੇਮਾਲ ਹੋਏ ਹੋਣ। ਔਰ ਜਿੰਨਾ ਪੈਸਾ ਜਿਹੜਾ ਉੱਥੇ ਖਰਚ ਕੀਤਾ ਉਹਨਾਂ ਨੇ, ਉਹਦੇ 'ਚ ਮੁਖਬਰ ਵੀ, ਵਾਰਲੌਰਡ ਵੀ ਖਰੀਦੇ ਹੋਣਗੇ। ਦੂਸਰਾ ਵੀ ਕਿਉਂਕਿ ਜਦੋਂ ਅਮਰੀਕਨ ਫੌਜ ਗਈ ਹੈ 9/11 ਤੋਂ ਬਾਅਦ, ਜਿਹੜੀ ਤਾਲਿਬਾਨ ਹਕੂਮਤ 96-97 ਤੋਂ ਹੋਂਦ ਸੀ, ਜਿਹਨੂੰ ਪਾਕਿਸਤਾਨ ਨੇ ਸਭ ਤੋਂ ਪਹਿਲਾਂ ਮਾਨਤਾ ਦਿੱਤੀ, ਸਾਊਦੀ ਅਰੇਬੀਆ ਨੇ ਵੀ ਉਹਨੂੰ ਰੈਕਗਨਾਈਜ਼ ਕੀਤਾ ਹੋਇਆ ਸੀ, UAE ਨੇ ਵੀ ਕੀਤਾ ਸੀ ਔਰ ਉਹ ਲਾਈਕ ਹਾਊਸ ਆਫ ਕਾਰਡਸ, ਜਿਵੇਂ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਉਹ ਲੱਭੇ ਹੀ ਨਹੀਂ, ਕਿਉਂਕਿ ਇਹ ਵੀ ਇੱਕ ਅਫਗਾਨ ਉਸ ਖਿੱਤੇ ਦੇ ਵਿੱਚ, ਕਿਉਂਕਿ ਅੰਗਰੇਜ਼ਾਂ ਨੇ ਵੀ ਪੂਰਾ ਟਿਲ ਲਾਇਆ ਸੀ ਔਰ ਉਸ ਤੋਂ ਪਹਿਲਾਂ ਵੀ ਉਹਨਾਂ ਦੀ ਹਿਸਟਰੀ ਕਿ ਉਹਨਾਂ ਦੇ ਕੀ ਟੈਕਟਿਕ ਹੋਣੇ ਨੇ, ਉਹਨਾਂ ਦੀ ਕੀ ਸਟ੍ਰੈਟਜੀ ਹੈ, ਕਦੋਂ ਉਹਨੇ ਕਿਹਨਾਂ ਨੂੰ ਜੁਆਇਨ ਕਰਨਾ ਹੈ। ਫਿਰ ਜਦੋਂ ਨਿਕਲ ਗਈ ਥਰਡ ਫੋਰਸ, ਉਹਨਾਂ ਕਬੀਲਿਆਂ ਨੇ ਆਪਸ ਵੀ ਲੜਨਾ ਤੇ ਫਿਰ ਜਦੋਂ ਥਰਡ ਫੋਰਸ ਆ ਜਾਂਦੀ ਹੈ, ਉਹਨਾਂ ਨੇ ਲੜਦਿਆਂ ਹੋਇਆਂ ਨੇ ਵੀ ਕਿਵੇਂ ਸੁਲ੍ਹਾ ਕਰਕੇ ਜਿਹੜਾ ਉਹ ਅਲਟੀਮੇਟਲੀ ਉਹਨਾਂ ਨੇ ਆਪਣੇ ਅਫਗਾਨ ਆਨਰ ਲਈ ਜਾਂ ਆਪਣੀ ਮਾਦਰੇ ਵਤਨ ਦੇ ਲਈ ਖਲੋਣਾ। ਇਹ ਉਹੀ ਇਹਨੂੰ ਸਮਝ ਸਕਦਾ ਹੈ। ਔਰ ਇਹਦੇ ਬਾਵਜੂਦ ਜੇ ਈਵਨ ਵਿੰਸਟਨ ਚਰਚਲ ਜਿਹੜਾ ਕਿ ਦੁਨੀਆ ਦਾ ਇੱਕ ਵੱਡਾ ਸਟੇਟਸਮੈਨ ਹੋਇਆ ਦੂਸਰੇ ਵਰਲਡ ਵਾਰ ਦੇ ਦੌਰਾਨ, ਉਹਨੇ ਇਕੱਲੇ ਇੰਗਲੈਂਡ ਨੂੰ ਨਹੀਂ, ਅਲਾਈਡ ਫੋਰਸਿਸ ਨੂੰ ਵਿਕਟਰੀ ਵੱਲ ਲੀਡ ਕੀਤਾ। ਜੇ ਉਸ ਤੋਂ ਬਾਅਦ ਇਹ ਸਾਰੀ ਦੁਨੀਆ ਦੇ ਵਿੱਚ ਤਬਦੀਲੀ ਜਾਂ ਅਸੀਂ ਦੇਖਦੇ ਹਾਂ ਕਿ ਜਿਸ ਕਿਸਮ ਦਾ ਨਵਾਂ ਵਰਲਡ ਆਰਡਰ ਸੈਕੰਡ ਵਰਲਡ ਵਾਰ ਤੋਂ ਬਾਅਦ ਕ੍ਰੀਏਟ ਕਰਨ ਦੀ ਲਾਈਨ ਆਈ ਚਰਚਲ ਦੀ, ਉਹਦੇ 'ਚ ਬੜੀ ਵੱਡੀ ਕੰਟਰੀਬਿਊਸ਼ਨ ਹੈ। ਔਰ ਉਸ ਚਰਚਲ ਜਿਹੜਾ ਕਿ ਖੁਦ ਇੱਕ ਸਟੇਜ ਦੇ ਉੱਤੇ ਜਿਹੜਾ ਉਹ ਉਸ ਬਾਰਡਰ ਦੇ ਉੱਤੇ 19th ਸੈਂਚਰੀ ਐਂਡ ਜਾਂ 20th ਸੈਂਚਰੀ ਬਿਗਨਿੰਗ ਦੇ ਵਿੱਚ ਲੜਿਆ ਸੀ, ਬਹੁਤ ਜ਼ਖਮੀ ਹੋਇਆ ਸੀ ਔਰ ਉਹਨੂੰ ਪਿੱਠ ਤੇ ਚੁੱਕ ਕੇ ਇੱਕ ਸਿੱਖ ਸੋਲਜਰ ਜਿਹੜਾ ਉਹ ਸੇਫਟੀ ਤੇ ਲੈ ਕੇ ਗਿਆ ਸੀ। ਉਹਨੇ ਆਪਣੀ ਜਿਹੜੀ ਹੈ ਲਿਖਤ ਦੇ ਵਿੱਚ ਇਹ ਕਿਹਾ ਹੋਇਆ, ਉਹਦੀ ਇੱਕ ਲਫ਼ਜ਼ ਮੈਨੂੰ ਕਦੇ ਨਹੀਂ ਭੁੱਲਦਾ ਜਿਹੜਾ ਉਹਨੇ ਅਫਗਾਨਾਂ ਦੇ ਲਈ ਕਿਹਾ। ਉਹਨੇ ਕਿਹਾ ਦੇ ਆਰ ਫੀਅਰਸਲੀ ਇੰਡੀਪੈਂਡੈਂਟ ਪੀਪਲ, ਫੀਅਰਸਲੀ ਇੰਡੀਪੈਂਡੈਂਟ। ਇੱਕ ਤਾਂ ਹੁੰਦਾ ਜੇ ਇੰਡੀਪੈਂਡੈਂਟ ਮਾਈਂਡਡ ਜਾਂ ਦੂਜੇ ਉਹ ਆਪਣੀ ਆਜ਼ਾਦੀ ਦੇ ਨਾਲ ਕੋਈ ਕੰਪਰੋਮਾਈਜ਼ ਕੀ ਉਹ ਸੋਚ ਵੀ ਨਹੀਂ ਸਕਦੇ। ਔਰ ਉਹਨਾਂ ਨੇ ਕਦੋਂ ਲੜਨਾ ਹੈ, ਕਿਵੇਂ ਲੜਨਾ ਹੈ, ਕਿੰਨੀਆਂ ਸਦੀਆਂ ਲੜਨਾ ਹੈ,
ਇਹ ਵੀ ਕਿਸੇ ਨੂੰ ਨਹੀਂ ਹੈ। ਉਹਨਾਂ ਦੇ ਹਿੱਸੇ ਹੀ ਇਹ ਆਇਆ ਕਿ ਫੀਅਰਸਲੀ ਇੰਡੀਪੈਂਡੈਂਟ। ਜੀ ਉਹ ਭਾਵੇਂ ਝਾੜੀਆਂ ਦੇ ਲੋਕ ਉਹਨਾਂ ਨੂੰ ਕਹੋ, ਸਟੋਨ ਏਜਡ ਕਹੋ, ਬੈਕਵਰਡ, ਜੋ ਮਰਜ਼ੀ ਵੈਸਟਰਨ ਵਾਲੇ ਉਹਨਾਂ ਦੇ ਉੱਤੇ ਲੇਬਲ ਲਾ ਦੇਣ, ਪਰ ਚਰਚਲ ਦੀ ਇਹ ਗੱਲ ਜਿਹੜੀ ਹੈ ਉਹ ਹਿਸਟਰੀ ਨੇ ਵੀ ਔਰ ਹੁਣ ਵੀ ਦੋ ਸੁਪਰ ਪਾਵਰ ਸੋਵੀਅਤ ਯੂਨੀਅਨ ਔਰ ਅਮਰੀਕਾ ਉਹਨਾਂ ਨੇ ਸੱਚ ਸਾਬਤ ਕੀਤੀ ਕਿ ਫੀਅਰਸਲੀ ਇੰਡੀਪੈਂਡੈਂਟ ਪੀਪਲ ਆਪਣੀ ਇੰਡੀਪੈਂਡੈਂਸ ਨਾਲ ਉਹ ਜਿਹੜਾ ਉਹ ਸਮਝੌਤਾ ਨਹੀਂ ਕਰਦੇ। ਸੋ ਇਹ ਚਲੇ ਗਏ ਔਰ ਉਹ ਬਿਲਕੁਲ ਪਰ ਕਿਵੇਂ ਹੁਣ ਜਿਹੜੇ ਉੱਥੇ ਉਹਨਾਂ ਦੇ ਵਾਰਲॉर्ड ਵੀ ਬਣਦੇ ਨੇ ਜਾਂ ਦੂਜੇ ਉਹਨਾਂ ਦੇ ਕਬੀਲਿਆਂ ਦੇ ਅਫਗਾਨ ਵਪਾਰੀ ਵੀ ਚੰਗੇ ਨੇ ਤੇ ਸੌਦੇਬਾਜ਼ ਵੀ ਵਧੀਆ ਨੇ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਲਾਓ ਡਾਲਰ ਲਾਓ ਭਾਈ ਬਸ ਆਪਕੇ ਸਾਥ। ਪਰ ਉਹਨਾਂ ਨੂੰ ਇਹ ਪਤਾ ਸੀ ਕਿ ਜਿਹੜਾ ਗੋਰਾ ਸਾਹਿਬ ਆਪਣੇ ਆਪ ਨੂੰ ਬਹੁਤ ਸਾਹ ਬਹਾਦਰ ਸਮਝਦਾ ਹੈ, ਇਹਨਾਂ ਨੂੰ ਜਿਵੇਂ ਉਦੋਂ ਅਸੀਂ ਇੱਕ ਬਜ਼ੁਰਗ ਜਿਹੜਾ ਕਿ ਇੰਟਰਵਿਊ ਦੇ ਰਿਹਾ ਸੀ ਕੈਨੇਡਾ ਦੀ ਇੱਕ ਜਰਨਲਿਸਟ ਨੂੰ, ਤਾਂ ਉਹਨਾਂ ਨੇ ਕਿਹਾ ਜੀ ਅਮਰੀਕਾ ਫੌਜ ਆ ਗਈ, ਸਾਰੇ ਕਬਜ਼ਾ ਹੋ ਗਿਆ। ਕਹਿੰਦੇ ਹਾਂ ਸੋਵੀਅਤ ਯੂਨੀਅਨ ਨੇ ਵੀ ਕਬਜ਼ਾ ਕਰ ਲਿਆ ਸੀ। ਤਾਂ ਉਹਨਾਂ ਨੇ ਕਿਹਾ ਹੁਣ ਕੀ ਹੋਏਗਾ? ਕਹਿੰਦੇ ਵੀ ਘੜੀ ਤੁਹਾਡੇ ਇਹਨਾਂ ਕੋਲ ਹੈ, ਟਾਈਮ ਸਾਡੇ ਕੋਲ ਹੋਏਗਾ, ਆ ਆਪਣੀ ਮਰਜ਼ੀ ਨਾਲ ਗਏ ਜਾਣਗੇ ਸਾਡੀ ਮਰਜ਼ੀ ਨਾਲ। ਸੋ ਅੱਜ 18 ਸਾਲ ਬਾਅਦ ਉਹ ਸਿਚੁਏਸ਼ਨ ਹੈ ਕਿ ਵਾਰ ਇਹ ਹਾਰ ਚੁੱਕੇ ਨੇ। ਹੁਣ ਅਮਰੀਕਾ ਦੇ ਲਈ ਜਿਵੇਂ ਮੈਂ ਕਿਹਾ ਵੀ ਗੱਲਬਾਤ ਦੇ ਵਿੱਚ ਇਨੀਸ਼ੀਅਲ ਹਿਕਅਪ ਸੀ ਵੀ ਉਹਨਾਂ ਚੋਂ ਜਿਨ੍ਹਾਂ ਨੂੰ ਵੱਡੀ ਗਿਣਤੀ 'ਚ ਉਹਨਾਂ ਦੇ ਲੀਡਰਾਂ ਨੂੰ ਫੜ ਕੇ ਗੁਆਟਾਨਾਮਾ ਬੇ ਭੇਜਿਆ, ਜਿਹਦੇ 'ਚ ਉਸ ਵੇਲੇ ਦੀ ਮੁਸ਼ਰਫ ਸਰਕਾਰ ਦਾ ਵੀ, ਕਿਉਂਕਿ ਕੁਝ ਤਾਂ ਗ੍ਰਿਫਤਾਰ ਹੀ ਪਾਕਿਸਤਾਨ 'ਚੋਂ ਹੋ ਕੇ ਗਏ। ਹੁਣ ਉਹੀ ਜਿਹੜੇ ਨੇ ਜਦੋਂ ਗੁਆਟਾਨਾਮਾ ਬੇ 'ਚੋਂ ਕਈ ਸਾਲਾਂ ਬਾਅਦ, ਕੋਈ 8 ਸਾਲ ਕੋਈ 10 ਸਾਲ, ਉਹ ਸਾਰੇ ਟੌਰਚਰ 'ਚੋਂ ਨਿਕਲ ਕੇ ਆਏ, ਵਾਪਸ ਆਪਣੇ ਕਬੀਲਿਆਂ 'ਚ ਆਏ ਔਰ ਵਾਪਸ ਉਹਨਾਂ ਵਿਚਲਾ ਜਿਹੜਾ ਸਪਾਈ ਹੈ ਉਹ ਬਾਹਰ ਆ ਗਿਆ। ਹੁਣ ਉਹਨਾਂ ਨਾਲ ਹੀ ਗੱਲਬਾਤ ਕਰਨੀ ਹੈ। ਹੁਣ ਉਹਨਾਂ ਤਾਲਿਬਾਨ 'ਚੋਂ ਕਈ ਇੰਡੀਵਿਜੂਅਲਸ ਨੂੰ UN ਦੀ ਟੈਰਰਿਸਟ ਲਿਸਟ ਦੇ ਵਿੱਚ ਉਹਨਾਂ ਦੇ ਨਾਂ ਲਿਖੇ ਹੋਏ ਨੇ ਜਾਂ ਲਿਖਵਾਏ ਇਹਨਾਂ ਨੇ। ਹੁਣ ਵੱਡਾ ਹਿੱਕਅਪ ਇਹ ਸੀ ਵੀ ਤੁਸੀਂ ਉਹ ਸਾਰਿਆਂ ਨੂੰ ਪਾਸੇ ਕਰਕੇ ਆਪਣੀ ਹਕੂਮਤ ਜਿਹੜੀ ਬਣਾਈ, ਉਹ ਹਕੂਮਤ ਤਾਂ ਉਹਨਾਂ ਦੀ ਤਾਂ ਕਾਬਲ ਦੇ ਵਿੱਚ ਕੋਈ ਨਹੀਂ ਸੁਣਦਾ। ਉਹ ਤਾਂ ਉਹਨਾਂ ਦੇ ਘਰ ਦੀਆਂ ਵੀ ਕਹਿੰਦੀਆਂ ਹੋਣੀਆਂ ਕਿ ਬਈ ਭਾਗੋ ਆ ਗਿਆ ਤਾਲਿਬਾਨ ਆ ਗਿਆ, ਕਿ ਵੀ ਉਹਨਾਂ ਦਾ ਤਾਂ ਉੱਥੇ ਵੀ ਕੰਟਰੋਲ ਨਹੀਂ ਹੈ ਜੇ, ਔਰ ਉੱਥੇ ਵੀ ਜਿਹੜੇ ਇਹ ਟਾਵਰ ਬਣਾ ਕੇ ਬੈਠੇ ਨੇ ਬਾਹਰਲੇ ਜਾਂ ਜ਼ੋਨ ਜਾਂ ਉੱਥੇ ਕੀ ਉਹਨਾਂ ਨੂੰ ਬਿਠਾਇਆ ਹੋਇਆ, ਉਹਨਾਂ ਦੀ ਜਿਹੜੀ ਸਾਰੀ ਸੇਫਟੀ ਸਿਕਿਉਰਿਟੀ ਇਹਨਾਂ ਤੇ। ਹਾਲਾਂਕਿ ਅਮਰੀਕਨ ਫੌਜ ਨੇ 2 ਲੱਖ ਤੋਂ ਜ਼ਿਆਦਾ ਮੇਰਾ ਖਿਆਲ ਹੈ ਜਾਂ 1.5 ਲੱਖ ਜਾਂ 2 ਲੱਖ ਅਫਗਾਨ ਫੌਜੀ ਟ੍ਰੇਨਡ ਕੀਤੇ ਹੋਏ ਨੇ ਜਿਹੜੇ ਉਹਨਾਂ ਦੇ ਸਿਕਿਉਰਿਟੀ ਫੋਰਸਿਸ ਨੇ। ਪਰ ਜਦੋਂ ਪਤਾ ਲੱਗਦਾ ਵੀ ਤਾਲਿਬਾਨ ਆ ਰਹੇ ਨੇ, ਉਹ ਤਾਂ ਬੰਦੂਕਾਂ ਵੀ ਉੱਥੇ ਛੱਡ ਕੇ ਦੌੜ ਜਾਂਦੇ ਨੇ, ਕਿਤੇ ਸਾਡੀਆਂ ਬੰਦੂਕਾਂ ਖੋਣ ਲਈ ਨਾ ਸਾਡੇ ਪਿੱਛੇ ਆਣ, ਕਹਿੰਦੇ ਚੁੱਕੋ, ਉਹ ਦੌੜ ਜਾਂਦੇ ਨੇ। ਉਹਨਾਂ ਦਾ ਕੀ ਮੁਕਾਬਲਾ ਕਰਨਾ? ਔਰ ਇਹ ਕਨਸੈਪਟ ਇਹ ਨਹੀਂ ਹੈ, ਈਵਨ ਜੇ ਅਸੀਂ 18ਵੀਂ ਸਦੀ ਜਾਂ ਈਵਨ ਸਿੱਖ ਇਤਿਹਾਸ ਦੇ ਹਵਾਲੇ ਨਾਲ ਵੀ ਦੇਖੀਏ, ਜਿਹੜੇ ਲੋਕ ਜਾਨ ਤਲੀ ਤੇ ਰੱਖਦੇ ਨੇ ਔਰ ਜਿਹੜੇ ਇੱਕ ਬੇਗਰਜ਼ ਹੋ ਕੇ ਸਿਰਫ ਤੇ ਸਿਰਫ ਆਪਣੇ ਆਨਰ ਲਈ ਲੜ ਰਹੇ ਹੁੰਦੇ ਨੇ, ਉਹਨਾਂ ਦੇ ਸਾਹਮਣੇ ਤਨਖਾਹੀਏ ਨਹੀਂ ਖਲੋ ਸਕਦੇ। ਹੁਣ ਜਿਹੜੇ ਵੀ ਐਮਪਾਇਰ ਸੀ, ਮੁਗਲ ਐਮਪਾਇਰ ਸੀ ਜਾਂ ਦੂਜੇ, ਉਹਨਾਂ ਦੇ ਫੌਜੀ ਸੀ, ਹੈ ਤਾਂ ਅਲਟੀਮੇਟਲੀ ਤਨਖਾਹ ਤੇ ਕੰਮ ਕਰਦੇ ਸੀ। ਤੇ ਜਿਹੜੇ ਰਿਬੈਲ ਹੁੰਦੇ ਨੇ ਜਾਂ ਜਿਹੜੇ ਨਿਕਲਦੇ ਨੇ ਚੈਲੰਜ ਕਰਨ ਦੇ ਲਈ, ਉਹ ਤਾਂ ਮਰਨ ਲਈ ਨਿਕਲ, ਉਹਨਾਂ ਨੂੰ ਤਾਂ ਪਤਾ ਹੈ ਕਿ ਵੀ ਜਦੋਂ ਕਾਬੂ ਆ ਗਏ ਉਹਨਾਂ ਨੂੰ ਮਾਰ ਦੇਣਾ ਜਾਂ ਜੰਗ ਦੇ ਮੈਦਾਨ 'ਚ ਵੀ ਮਰਨਾ। ਸੋ ਜਦੋਂ ਇਸ ਲੈਵਲ ਦੇ ਹੁੰਦੇ ਨੇ, ਔਰ ਫਿਰ ਗੁਰਿਲਾ ਟੈਕਟਿਕ, ਫਿਰ ਅਫਗਾਨਿਸਤਾਨ ਦੀ ਜਿਓਗ੍ਰਾਫੀ ਹੈ ਜਿੱਥੇ ਕਿ ਪਹਾੜ ਨੇ, ਲੁਕਣ ਥਾਵਾਂ ਨੇ, ਫਿਰ ਲੋਕਲ ਲੋਕਾਂ ਦੀ ਉਹਨਾਂ ਦੇ ਨਾਲ ਹਮਦਰਦੀ, ਇਹਨਾਂ ਦੇ ਲਈ ਨਫ਼ਰਤ। ਹੁਣ ਇਹ ਸਾਰੇ ਹੀ ਫੈਕਟਰ ਜਿਹੜੇ ਨੇ ਇੱਕ ਪਾਸੇ ਰੱਖ ਕੇ ਅਮਰੀਕਾ ਦੇ ਜਿਹੜੇ ਨੀਤੀ ਘਾੜੇ ਸੀ ਜਾਂ ਉਹਨਾਂ ਦੇ ਪੈਂਟਾਗਨ 'ਚ ਬੈਠੇ ਉਹਨਾਂ ਦੇ ਜਿਹੜੇ ਮਿਲਟਰੀ ਐਕਸਪਰਟ ਸੀ, ਉਹਨਾਂ ਨੇ ਜਾਂ ਤਾਂ ਉਹਨਾਂ ਨੇ ਪੁਰਾਣਾ ਇਤਿਹਾਸ ਦਾ ਕੀ ਪੜ੍ਹਨਾ ਸੀ, ਉਹਨਾਂ ਨੇ ਤਾਂ 20 ਸਾਲ ਪੁਰਾਣਾ ਨਹੀਂ ਪੜ੍ਹਿਆ ਕਿ ਵੀ 1979 ਦੇ ਵਿੱਚ ਸੋਵੀਅਤ ਯੂਨੀਅਨ ਜਿਹੜਾ ਦੁਨੀਆ ਦੀ ਸੁਪਰ ਪਾਵਰ ਸੀ, ਜਿਹਨੇ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਬੰਦਾ ਭੇਜਿਆ ਸੀ, ਟੈਕਨੋਲੋਜੀ 'ਚ ਅਮਰੀਕਾ ਦੇ ਨਾਲ ਨੈਕ ਟੂ ਨੈਕ ਸੀ, ਜੇ ਉਹ 1979 'ਚ ਉੱਥੇ ਵੜੇ ਤੇ 1999 'ਚ ਇੰਨਾ ਨੁਕਸਾਨ ਕਰਾ ਕੇ ਨਿਕਲੇ ਕਿ ਅਗਲੇ 2 ਸਾਲਾਂ 'ਚ ਸੋਵੀਅਤ ਯੂਨੀਅਨ ਦੇ ਹੀ 15 ਟੁਕੜੇ ਹੋ ਗਏ। ਘੱਟੋ ਘੱਟ ਇਹ 20 ਸਾਲ ਪੁਰਾਣਾ ਹੀ ਪੜ੍ਹ ਲਓ ਕਿ ਵੀ ਏਡੀ ਵੱਡੀ ਫੌਜ, ਔਰ ਉਹ ਕੋਈ ਡਰਾਕਲ ਫੌਜ ਨਹੀਂ ਸੀ, ਉਹਨਾਂ ਕੋਲ ਕੋਈ ਟੈਕਨੋਲੋਜੀ ਘੱਟ ਨਹੀਂ ਸੀ, ਔਰ ਉਹ ਕਿਉਂ ਹਾਰੇ? ਜੇ ਉਹਨਾਂ ਦਾ ਹੀ ਦੇਖ ਲੈਂਦੇ ਤੇ ਜਿਹੜੇ 4-5 ਫੈਕਟਰ ਮੈਂ ਗਿਣਾਏ ਨੇ, ਇਹੀ ਉਹਨਾਂ ਦੀ ਹਾਰ ਦਾ ਕਾਰਨ ਵੀ ਸੀ। ਪਰ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਤੁਹਾਡੇ ਤੇ ਲੇਬਲ ਇੱਕ ਵੱਡਾ ਲੱਗ ਜਾਂਦਾ ਹੈ, ਤੁਸੀਂ ਸੁਪਰ ਪਾਵਰ ਹੋ, ਤੁਹਾਨੂੰ ਲੱਗਦਾ ਹੈ ਵੀ ਸਾਡੀ ਵੈਪਨਰੀ, ਸਾਡੇ ਹਥਿਆਰ, ਸਾਡਾ ਦੂਜਾ। ਔਰ ਮੈਂ ਜਦੋਂ ਇਹ ਸਾਰੇ ਨੂੰ ਦੇਖਦਾ ਹਾਂ ਤੇ ਮੈਨੂੰ ਜੂਨ 84 ਦਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਜਿਹਦੀ ਕਮਾਂਡ ਜਨਰਲ ਵੈਦਿਆ ਬੈਠਾ ਹੈ, ਥੱਲੇ ਲੈਫਟੀਨੈਂਟ ਜਨਰਲ ਰਣਜੀਤ ਦਿਆਲ ਹੈ, ਫਿਰ ਜਨਰਲ ਬਰਾੜ ਹੈ,
ਮੇਜਰ ਜਨਰਲ ਔਰ ਉਹ ਫੌਜ ਟੇਕ ਓਵਰ ਕਰਦੀ ਜੀ। ਹੈ ਔਰ ਉਹ ਨਕਸ਼ਾ ਲਟਕ ਰਿਹਾ ਹੈ ਤੇ ਉਹ ਸਾਰੇ ਬੈਠੇ ਨੇ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੀ ਬੈਠਾ ਹੈ, ਗੁਰਦੇਵ ਸਿੰਘ ਔਰ ਦੂਸਰੇ ਵੀ ਜਿਹੜੇ ਨੇ। ਔਰ ਉਹ ਬਰਾੜ ਜਿਹੜਾ ਕਹਿ ਰਿਹਾ ਉਹ ਕਿ ਵੀ ਕੀ ਹੈ, ਅੱਛਾ ਇੰਨਾ ਏਰੀਆ ਕਿੰਨੇ ਬੰਦੇ ਨੇ? ਉਹਨੇ ਕਿਹਾ ਜੀ 40-50 ਨੇ ਅੰਦਰ। ਹਥਿਆਰ ਕੀ ਨੇ? ਕਹਿੰਦੇ ਜੀ SLR ਨੇ ਉਹਨਾਂ ਦੇ ਕੋਲ, ਜਿਹੜੀ ਉਹਨਾਂ ਦੀ ਮਿਲਟਰੀ ਖੁਫੀਆ ਵਾਲੇ ਜਿਹੜੇ ਨੇ ਉਹਨਾਂ ਨੇ ਰਿਪੋਰਟ ਦਿੱਤੀ। SLR ਨੇ ਜਾਂ ਲਾਈਟ ਮਸ਼ੀਨ ਗਨਸ ਨੇ। ਇੰਨਾ ਏਰੀਆ ਤੇ ਉਹ ਕਹਿੰਦਾ ਜੀ ਵੀ 2 ਘੰਟੇ 'ਚ ਸਭ ਦਾ ਅਸੀਂ ਸਰੈਂਡਰ ਸਫਾਇਆ ਕਰ ਦਿਆਂਗੇ। ਤੇ ਉਹਨੂੰ ਜਿਹੜਾ ਉਹ ਡਿਪਟੀ ਕਮਿਸ਼ਨਰ ਸੀ ਉਹਨੇ ਕਿਹਾ, ਕਹਿੰਦੇ ਜੀ ਤੁਸੀਂ ਨਹੀਂ ਜਾਣਦੇ ਜਿਹੜੇ ਸੰਤ ਪਿੰਡਾਂ ਵਾਲਿਆਂ ਦੇ ਨਾਲ ਜਿਹੜੇ ਨੇ ਬੰਦੇ ਜਾਂ ਦੂਜੇ, ਉਹ ਅਖੀਰਲੇ ਸਾਹ ਅਖੀਰਲੀ ਗੋਲੀ ਤੱਕ ਮਰਨਗੇ ਜਾਂ ਦੂਜੇ। ਔਰ ਉਹਦਾ ਜਿਹੜਾ ਕਮੈਂਟ ਹੈ ਉਹ ਬਹੁਤ ਸਾਰਾ ਇਹਨੇ ਵੀ ਮਾਰਕ ਟਲੀ ਜਿਹੜਾ BBC ਦਾ ਬਿਊਰੋ ਚੀਫ ਸੀ, ਉਹਨੇ ਸਤੀਸ਼ ਜੈਕਬ ਨਾਲ ਮਿਲ ਕੇ ਕਿਤਾਬ ਲਿਖੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ। ਤੇ ਉਹਦੇ ਚੋਂ ਕਹਿੰਦਾ ਹੈ ਕਿ ਵੀ ਉਹ ਬਰਾੜ ਜਿਹੜਾ ਹੰਕਾਰਿਆ ਹੋਇਆ ਐਰੋਗੈਂਟ, ਉਹ ਕਹਿੰਦਾ ਜਦੋਂ ਟੈਂਕ ਗੜਗੜਾਉਂਦੇ ਨੇ, ਜਦੋਂ ਹਵਾਈ ਜਹਾਜ਼ ਸੂਕਦੇ ਨੇ, ਦੂਸਰੇ ਬੜਿਆਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਕੰਬਣ ਲੱਗ ਜਾਂਦੀਆਂ, ਇਹ ਕਿਹਦੀ ਮਾਰ ਨੇ, ਕਿਹਦੇ ਪਾਣੀ ਹਾਰ ਨੇ। ਔਰ ਹਿਸਟਰੀ ਇਸ ਗੱਲ ਦੀ ਫਿਰ ਜਾਮਨ ਬਣ ਗਈ ਕਿ 72 ਘੰਟੇ ਉਹਨਾਂ ਦੇ ਕਮਾਂਡੋ, ਸਪੈਸ਼ਲ ਕਮਾਂਡੋ, ਇੰਡੋ ਤਿਬਤਨ ਬਾਰਡਰ ਫੋਰਸ, 에ਅਰ ਫੋਰਸ ਦੀਆਂ ਬੌਂਬਿੰਗਸ, ਨੇਵਲ ਡਾਈਵਰ ਜਿਨ੍ਹਾਂ ਨੂੰ ਸਰੋਵਰ 'ਚ ਉਤਾਰਿਆ, ਉਹਨਾਂ ਦੀਆਂ ਐਲੀਟ ਜਿਹੜੀਆਂ ਫੋਰਸਿਸ ਸਾਰੀਆਂ ਲਿਆ ਕੇ ਫੌਜ ਭੱਜਣ ਲੱਗ ਗਏ। ਫਾਈਨਲੀ ਵਿਜੰਤਾ ਟੈਂਕ ਲੈ ਕੇ, ਟੈਂਕਾਂ ਦੇ ਨਾਲ, ਜਿੱਥੇ ਕਿ 7 ਟੈਂਕ ਦਰਬਾਰ ਸਾਹਿਬ ਦੇ ਵਿੱਚ ਲਿਆਂਦੇ, 72 ਘੰਟੇ ਬਾਅਦ ਉਹ ਜਿਹੜਾ ਉਹਨੇ ਕਿਹਾ ਸੀ ਕਿ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਉਹ ਜੂਝੇ। ਔਰ ਜਿੰਨੀਆਂ ਕੈਜੂਅਲਟੀਜ਼ ਫੌਜ ਨੇ ਜੂਨ 84 ਦੇ ਹਮਲੇ ਵੇਲੇ ਲਈਆਂ ਉਨੀਆਂ ਕਿਹਾ ਜਾਂਦਾ, ਕਿਉਂਕਿ ਉਹਦਾ ਕਦੇ ਉਸ ਆਪਰੇਸ਼ਨ ਦਾ ਪੋਸਟਮਾਰਟਮ ਨਹੀਂ ਕੀਤਾ, ਕਦੇ ਫਿਗਰਸ ਨਹੀਂ ਆਈਆਂ, ਪਰ ਉਹ ਇਨ ਹੰਡਰਡਸ ਨਹੀਂ ਇਨ ਥਾਊਜ਼ੈਂਡਸ ਕਾਊਂਟ ਹੁੰਦੀਆਂ ਨੇ। ਈਵਨ ਰਾਜੀਵ ਗਾਂਧੀ ਨੇ ਇੱਕ ਥਾਂ ਦੇ ਉੱਤੇ ਉਦੋਂ 700 ਫੌਜੀ ਕਾਊਂਟ ਕੀਤੇ ਸੀ, ਉਹਨੇ ਕੋਟ ਕੀਤੇ ਸੀ ਕਈ। ਸੋ ਕਹਿਣ ਦਾ ਮਤਲਬ ਹੈ ਵੀ ਜਿਹੜੇ ਲੋਕ ਜਾਂਬਾਜ਼ ਹੁੰਦੇ ਨੇ ਉਹ ਤਾਂ ਆਈ ਸ਼ਹੀਦੀ ਲਈ ਹੁੰਦੇ ਨੇ, ਉਹਨਾਂ ਦੇ ਲਈ ਜਿਹੜਾ ਇੱਥੇ ਵੀ ਪਾਤਸ਼ਾਹੀ ਹੈ, ਰੱਬ ਦੀ ਦਰਗਾਹ 'ਚ ਵੀ ਪਾਤਸ਼ਾਹੀ ਹੈ, ਉਹ ਕੋਈ ਕਿਸੇ ਲਾਲਚ ਵਾਸਤੇ ਨਹੀਂ ਹੁੰਦੇ। ਸੋ ਕੁੱਲ ਮਿਲਾ ਕੇ ਜਿਹੜੀ ਸਾਰੀ ਇਹਨਾਂ ਦੀ ਵਾਰ ਮਸ਼ੀਨਰੀ ਸੀ ਉਹ ਹਾਰ ਚੁੱਕੀ। ਔਰ ਫਾਈਨਲੀ ਉਹਨਾਂ ਨੇ ਫੈਸਲਾ ਕੀਤਾ, ਹੁਣ ਟਰੰਪ ਦਾ ਜਿਹੜਾ ਇਲੈਕਸ਼ਨ ਕੈਂਪੇਨ ਸੀ ਉਹਦੇ 'ਚ ਇੱਕ ਵਾਅਦਾ ਸੀ ਕਿ ਮੈਂ ਜਿਹੜੀ ਫੌਜ ਹੈ ਉਹ ਇਰਾਕ ਹੋਏ, ਅਫਗਾਨਿਸਤਾਨ ਹੋਏ ਵਾਪਸ ਲਿਆਵਾਂਗਾ, ਔਰ ਹੁਣ ਦੂਸਰੀ ਵਾਰੀ ਉਹਨੇ ਰਨ ਕਰਨਾ। ਸੋ ਇਸ ਸਾਰੇ ਚੋਂ ਇਹ ਜਿਹੜਾ ਸਾਰਾ ਕੈਂਪੇਨ ਜਿਹੜਾ ਜ਼ਾਲਮੇ ਖਲੀਲਜ਼ਾਦ ਨੇ ਸ਼ੁਰੂ ਕੀਤਾ ਹੈ ਟਰੰਪ ਦੀ ਡਾਇਰੈਕਟ ਬਲੇਸਿੰਗ ਦੇ ਨਾਲ, ਔਰ ਅਮਰੀਕਾ ਉੱਥੋਂ ਨਿਕਲਣਾ ਚਾਹੁੰਦਾ ਹੈ ਪਰ ਇੱਕ ਸੇਫ ਆਨਰੇਬਲ ਫੇਸ ਦੇ ਨਾਲ ਚਿਹਰਾ, ਤਾਂ ਕਿ ਇਹ ਲੱਗੇ ਜੀ ਡੀਲ ਹੋਈ। ਡੀਲ ਤਾਂ ਹੁਣ ਕੀ ਹੋਣੀ ਹੈ? ਡੀਲ ਤਾਂ ਸਰੈਂਡਰ ਹੈ। ਔਰ ਉਹਦੇ 'ਚ ਹੀ ਤਾਲਿਬਾਨ ਨੇ ਆਪਣੀਆਂ, ਉਹਨਾਂ ਨੇ ਕਿਹਾ ਜੀ ਤੁਸੀਂ ਇੱਥੇ ਬਿਲਕੁਲ ਆਪਣੀ ਹਾਜ਼ਰੀ ਨਹੀਂ ਰੱਖੋਗੇ, ਇੱਧਰ ਦੇਖੋਗੇ। ਹਾਂ ਠੀਕ ਹੈ, ਇੰਨਾ ਮੰਨ ਲਿਆ ਉਹਨਾਂ ਨੇ ਅਮਰੀਕਾ ਦਾ ਕਿ ਜੀ ਇਹ ਜਿਹੜੀ ਬਣੀ ਸਰਕਾਰ ਹੈ ਜਾਂ ਦੂਜੇ ਦੇ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ, ਪਰ ਇਹ ਅਮਰੀਕਾ ਨੂੰ ਵੀ ਪਤਾ ਹੈ, ਉਹਨਾਂ ਨੂੰ ਵੀ ਪਤਾ ਹੈ, ਜੋ ਹੀ ਅਮਰੀਕਾ ਦੀ ਫੌਜ ਬਾਹਰ ਹੁੰਦੀ ਉਹ ਤਾਂ 24 ਘੰਟੇ ਨਹੀਂ ਖੜੇ ਕਰਨ, ਉਹਨਾਂ ਨੇ ਉੱਥੇ ਖੜੇ ਰਹਿਣਾ ਤੇ ਨਾ ਹੀ ਉਹਨਾਂ ਨੇ ਰਹਿਣ ਦੇਣਾ। ਹੁਣ ਉਹ ਇਨੀਸ਼ੀਅਲ ਹਿਕਅਪਸ ਚੋਂ ਅਮਰੀਕਾ ਨਿਕਲਦਾ ਇਸ ਤੱਕ ਪਹੁੰਚ ਗਿਆ ਜੀ ਚਲੋ ਤੁਸੀਂ ਇੰਨਾ ਵਾਅਦਾ ਕਰ ਲਓ ਕਿ ਵੀ ਤੁਸੀਂ ਇਸ ਥਾਂ ਨੂੰ ਅਲ-ਕਾਇਦਾ ਜਾਂ ਇਸਲਾਮਿਕ ਸਟੇਟ ਜਾਂ ਦੂਸਰਿਆਂ ਦੀ ਪਨਾਹਗਾਹ ਨਹੀਂ ਬਣਨ ਦਿਓਗੇ। ਉਹ ਤਾਲਿਬਾਨ ਨੇ ਮੰਨ ਲਿਆ, ਕਿਉਂਕਿ ਤਾਲਿਬਾਨ ਚਾਹੁੰਦਾ ਵੀ ਨਹੀਂ ਹੈ ਕਿ ਵੀ ਇਸ ਤਰ੍ਹਾਂ ਹੋਏ, ਉਹਨਾਂ ਦਾ ਮੁਲਕ ਹੈ ਉਹ, ਉਹਨਾਂ ਨੂੰ ਤੁਸੀਂ ਇੱਕ ਖੁੰਖਾਰ ਗੁੰਡੇ ਬਣਾ ਕੇ ਪੇਸ਼ ਕਰੋ, ਇਹ ਨਹੀਂ ਹੈ। ਉਹ ਫਾਈਟਰ ਨੇ ਔਰ ਉਹਨਾਂ ਦੀ ਉਹ ਜ਼ਮੀਨ ਹੈ, ਉਹ ਕਿਉਂ ਚਾਹਣਗੇ ਵੀ ਉੱਥੇ ਦਹਿਸ਼ਤਗਰਦੀ ਹੋਏ। ਪਰ ਇਹ ਉਹਨਾਂ ਨੇ ਕਿਹਾ ਜੀ ਕਿ ਉਹਦਾ ਨਾਂ ਜਿਹੜਾ ਉਹ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਹੋਏਗਾ, ਤੁਹਾਡੀ ਜਮਹੂਰੀਅਤ ਤੁਹਾਨੂੰ ਮੁਬਾਰਕ, ਅਸੀਂ ਇਸਲਾਮਿਕ ਵੈਲਿਊਜ਼ ਦੇ ਉੱਤੇ ਇਹਨੂੰ ਰਨ ਕਰਾਂਗੇ ਔਰ ਬਾਕੀ ਤੁਸੀਂ ਸੇਫਲੀ ਜਾਓ, ਤੁਹਾਨੂੰ ਨਹੀਂ ਅਸੀਂ ਕੁਝ ਕਹਿੰਦੇ। ਹੁਣ ਇਹ ਗੱਲਬਾਤ ਆਲਮੋਸਟ ਫਾਈਨਲ ਫੇਜ਼ 'ਚੋਂ ਲੰਘ ਚੁੱਕੀ ਹੋਈ ਹੈ। ਹੁਣ ਇੱਕ ਤਾਂ ਮੈਂ ਕਿਹਾ ਵੀ ਇਨੀਸ਼ੀਅਲ ਹਿਕਅਪਸ ਹੁੰਦੇ ਨੇ ਕਿਸੇ ਗੱਲ ਦੇ, ਇੱਕ ਹੁੰਦਾ ਜਦੋਂ ਐਂਡਿੰਗ ਹੁੰਦਾ ਹੈ, ਐਂਡ ਸੀਲ ਲੱਗਣੀ ਹੁੰਦੀ ਹੈ, ਜਦੋਂ ਈਵਨ ਦੋ ਮੁਲਕਾਂ 'ਚ ਸੀਜ਼ ਫਾਇਰ ਵੀ ਹੁੰਦਾ ਹੈ, ਜਿਵੇਂ ਇੰਡੀਆ ਪਾਕਿਸਤਾਨ 65 ਜਾਂ 71 ਦੇ ਵੇਲੇ ਅਸੀਂ ਦੇਖਦੇ ਹਾਂ ਤਾਂ ਉਦੋਂ ਆਇਆ ਜੀ ਕਿ ਉਧਰ ਸੀਜ਼ ਫਾਇਰ ਹੋ ਗਿਆ ਤੇ ਇੱਕ ਸਾਈਡ ਨੇ ਜਾ ਕੇ ਦੂਜੇ ਦੀ ਕੋਈ ਥਾਂ ਮੱਲ ਲਈ, ਦੋਨੋਂ ਪਾਸੇ ਹੀ ਹੋਇਆ। ਹਾਲਾਂਕਿ ਕਿਉਂਕਿ ਸੀਜ਼ ਫਾਇਰ ਫਿਰ ਲਾਗੂ ਹੋ ਜਾਣਾ ਸੀ ਤੇ ਜਾਂ ਲਾਗੂ ਹੋ ਗਿਆ ਸੀ, ਉਹਨਾਂ ਨੇ ਐਵੇਂ ਪ੍ਰਟੈਂਡ ਕੀਤਾ ਜਿਵੇਂ ਸਾਨੂੰ ਪਤਾ ਨਹੀਂ, ਤੇ ਉਹ ਉਹਨਾਂ ਨੇ ਰੱਖ ਲਈ ਆਪਣੇ ਕੋਲ। ਭਾਵੇਂ ਬਾਅਦ ਦੇ ਵਿੱਚ ਜਦੋਂ ਡੀਲ ਹੁੰਦੀ ਹੈ ਤੁਹਾਨੂੰ ਵਾਪਸ ਕਰਨਾ ਪੈਂਦਾ, ਪਰ ਇਹ ਦੱਸਣ ਦੇ ਲਈ ਕਿ ਜੀ ਅਸੀਂ ਕੀ ਹਾਸਲ ਕੀਤਾ। ਸੋ ਇਸੇ ਮੈਨੂੰ ਇਹ ਲੱਗਦਾ ਹੈ, ਹਾਲਾਂਕਿ ਇਸ ਦੇ ਉੱਤੇ ਬਹੁਤ ਸਾਰਿਆਂ ਦਾ ਇਹ ਲੱਗ ਰਿਹਾ ਕਿ ਵੀ ਗੱਲ ਮੁੱਕ ਗਈ,
ਔਰ ਇਹ ਜਿਹੜੀ ਹੈ ਬਿਲਕੁਲ ਇਨ ਸ਼ੈਂਬਲਸ ਹੈ। ਕਈਆਂ ਨੇ ਕਿਹਾ ਜੀ ਡੀਲ ਹੋਈ ਨਹੀਂ ਸੀ, ਡੀਲ ਤਾਂ ਨਹੀਂ ਸੀ ਹੋਈ ਪਰ ਡੀਲ ਹੋ ਗਈ ਸੀ। ਜੀ ਹੁਣ ਇਹ ਜੇ ਇਸ ਤੇ ਫਿਰ ਕੀ ਹੈ, ਮੈਂ ਇਸ ਨੂੰ ਇਸ ਲਿਹਾਜ਼ ਨਾਲ ਦੇਖਦਾ ਕਿ ਇਹ ਫਿਨਿਸ਼ਿੰਗ ਹਿਕਅਪਸ ਨੇ। ਬਿਲਕੁਲ ਹਿਕਅਪ ਹਿਟਕੀ ਨੂੰ ਕਹਿੰਦੇ ਨੇ, ਹਿਚਕੀ ਵੀ ਕਹਿੰਦੇ ਹਿਚਕੀ ਕਹਿੰਦੇ ਆ ਜੀ। ਅਸੀਂ ਕਿ ਵੀ ਉਹਦੇ ਬਾਅਦ ਨਾਰਮਲ ਹੋ ਜਾਣਾ ਹੁੰਦਾ। ਹੁਣ ਜੇ ਗੱਲਬਾਤ ਨਾਰਮਲ ਸੀ, ਇਵਨ ਟਾਈਮ ਮੈਗਜ਼ੀਨ ਦੀ ਇਹ ਸਟੋਰੀ ਆਉਣ ਤੋਂ ਪਹਿਲਾਂ, ਫਿਰ ਤਾਲਿਬਾਨ ਨੇ ਕੁੰਦੂਜ਼ ਤੋਂ ਤੇ ਕਿਉਂ ਅਟੈਕ ਕੀਤਾ, ਕਾਬਲ ਤੇ ਕਿਉਂ ਅਟੈਕ ਕੀਤਾ। ਸੋ ਜ਼ਾਹਰ ਹੈ ਕਿ ਵੀ ਉਹ ਵੀ ਫਾਈਨਲ ਆਪਣਾ ਇਹਦੇ ਤੇ ਦੇ ਰਹੇ ਨੇ ਕਿ ਵੀ ਇਹ ਹੁਣ ਜੋ ਸੀਲ ਹੋਇਆ ਇਹਦੇ 'ਚ ਕੋਈ ਗੜਬੜ ਨਾ ਹੋਏ। ਤੇ ਜੇ ਟਾਈਮ ਇਹ ਇੱਕ ਹਾਈਪੋਥੇਸਿਸ ਹੈ, ਔਰ ਜੇ ਟਾਈਮ ਮੈਗਜ਼ੀਨ ਨੇ ਇਸ ਕਿਸਮ ਦੀ ਸਟੋਰੀ ਪਲਾਂਟ ਕੀਤੀ ਹੈ ਤੇ ਪੋਸੀਬਲ ਹੈ ਕਿ ਅਮਰੀਕਾ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਹੁਣ ਤੁਸੀਂ ਇਹ ਹੀ ਨਾ ਸਮਝੋ ਵੀ ਜਾਣ ਲੱਗੇ ਸਾਡੇ ਤੇ ਹੀ ਹਮਲਾ ਕਰੋ, ਜਾਂ ਦੂਜਾ ਉਹਦੇ 'ਚੋਂ ਕੋਈ ਹੋਰ ਕੰਸੈਸ਼ਨ ਤਾਂ ਕੀ ਹੋਰ ਤਾਂ ਉੱਥੇ ਕੋਈ ਕੱਢਣ ਪਾਉਣ ਨੂੰ ਤਾਂ ਹੈ ਨਹੀਂ, ਕੋਈ ਸੋਨੇ ਦੀਆਂ ਖਾਨਾਂ ਨਹੀਂ ਹੈਗੀਆਂ ਕਿ ਬਈ ਅੱਧੀਆਂ ਤਾਲਿਬਾਨ ਨੇ ਲੈਣੀਆਂ ਅੱਧਾ ਅਮਰੀਕਾ ਨੇ ਲੈਣੀਆਂ। ਇਹ ਉਹਨਾਂ ਦੇ ਮੁਲਕ 'ਚ ਗਏ ਨੇ, ਉੱਥੋਂ ਉਹਨਾਂ ਨੂੰ ਲੜਾਈ ਹਾਰ ਚੁੱਕੇ ਨੇ, ਉਹ ਕਹਿੰਦੇ ਨੇ ਨਿਕਲੋ। ਉਹ ਇਹ ਕਹਿੰਦੇ ਨੇ ਕਿ ਨਹੀਂ ਤੁਸੀਂ ਇਹ ਵੀ ਸਾਨੂੰ ਥੋੜਾ ਜਿਹਾ ਕਹੋ ਵੀ ਅਸੀਂ ਸਾਰਾ ਨਹੀਂ ਹਾਰੇ। ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਤੁਸੀਂ ਤੁਹਾਡੇ ਜਿਹੜੇ ਖੜੇ ਕੀਤੇ ਹੋਏ ਨੇ ਇੱਥੇ ਪ੍ਰੋਕਸੀ ਆਊਟਫਿਟ, ਇਹਨਾਂ ਨਾਲ ਕਰ ਲੈਂਦੇ ਆ ਗੱਲਬਾਤ। ਹੁਣ ਜਿਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਉਹ ਵੀ ਡਰੇ ਹੋਏ ਨੇ, ਉਹਨਾਂ ਨੂੰ ਵੀ ਪਤਾ ਹੈ ਵੀ ਜਿੰਨੀ ਦੇਰ ਤੱਕ ਇਹ ਨੇ ਅਸੀਂ ਘਰਾਂ ਦੀ ਚਾਰ ਦੀਵਾਰੀ 'ਚ ਬੈਠੇ ਹਾਂ, ਮੁੜ ਕੇ ਤਾਂ ਸਾਰੇ ਜਿਹੜੇ ਨੇ ਕੋਈ ਦੁਬਈ ਗਿਆ ਹੋਣਾ, ਕੋਈ ਅਮਰੀਕਾ, ਕੋਈ ਲੰਡਨ ਨੂੰ ਚੜ੍ਹਿਆ ਹੋਣਾ। ਸੋ ਇਸ ਸਾਰੇ 'ਚ ਮੈਂ ਇਸ ਨੂੰ ਦੇਖਦਾ, ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਟਰੰਪ, ਜਦੋਂ ਤੁਸੀਂ ਕਿਸੇ ਸਿਸਟਮ ਨੂੰ ਸਮਝਦੇ ਹੋ ਜਿੰਨਾ ਕਿ ਅਮਰੀਕਾ ਦੀ ਮੈਨੂੰ ਸਮਝ ਆਈ ਹੈ ਸਿਸਟਮ ਦੀ, ਜੇ ਸਟੇਟ ਡਿਪਾਰਟਮੈਂਟ ਜਿਹੜੇ ਫੋਰਨ ਅਫੇਅਰਸ ਹੁੰਦਾ ਹੈ ਤੇ ਵਾਈਟ ਹਾਊਸ ਇੱਕ ਪੇਜ ਤੇ ਵੀ ਹੋਣ, ਕਾਫੀ ਪਾਵਰਫੁਲ ਪੈਂਟਾਗਨ, ਡਿਫੈਂਸ ਮਿਨਿਸਟਰੀ ਜਿੱਥੇ ਫੌਜ ਹੈ ਜਿਹੜੀ ਕਿ ਸਾਰੀ ਡਿਸੀਜਨ ਮੇਕਿੰਗ ਕਰਦੀ ਹੈ, ਸੋ ਉਹਦੇ 'ਚ ਬਹੁਤ ਵੱਡਾ ਬਜਟ ਇਨਵੋਲਵ ਹੁੰਦਾ ਹੈ, ਬੜੇ ਬੜੇ ਠੇਕੇਦਾਰ ਇਨਵੋਲਵ ਹੁੰਦੇ ਨੇ, ਫਾਈਨੈਂਸ਼ੀਅਲ ਇੰਟਰਸਟ ਇਨਵੋਲਵ ਹੁੰਦੇ ਨੇ। ਸੋ ਉਹ ਵੀ ਨੇ। ਹੁਣ ਇਸ ਸਾਰੇ ਦੀ ਤਕਲੀਫ ਅਸੀਂ ਦੇਖੀਏ ਕਿਹਨੂੰ ਕਿਹਨੂੰ ਸੀ, ਸਭ ਤੋਂ ਜ਼ਿਆਦਾ ਪਹਿਲਾਂ ਤਾਂ ਉਸ ਕਲਾਸ ਨੂੰ ਹੀ ਜਿਨ੍ਹਾਂ ਦੇ ਉੱਥੇ ਠੇਕੇ ਔਰ ਫੌਜੀ ਨਾਂ ਦੇ ਥੱਲੇ, ਡਿਵੈਲਪਮੈਂਟ ਦੇ ਨਾਂ ਥੱਲੇ ਵੱਡਾ ਪਾਰਟ ਜਿਹੜੀ ਲੌਬੀ ਪੈਂਟਾਗਨ ਨੂੰ ਪ੍ਰਭਾਵਿਤ ਕਰਦੀ ਹੈ। ਬਾਹਰੋਂ ਕਿਹਨੂੰ ਸਭ ਤੋਂ ਜ਼ਿਆਦਾ ਤਕਲੀਫ ਹੋ ਸਕਦੀ ਹੈ, ਉਹ ਰੂਸ, ਅਮਰੀਕਾ ਨੂੰ, ਜਿਹੜਾ ਫਰਾਂਸ, ਇੰਗਲੈਂਡ ਜਾਂ ਰੂਸ ਨੂੰ ਤਾਂ ਨਹੀਂ ਸੀ, ਕਿਉਂਕਿ ਰੂਸ ਚੀਨ ਦੇ ਨਾਲ ਉਸ 5 ਮੈਂਬਰੀ ਫਾਈਨਲ ਉਸ ਸੈਟਲਮੈਂਟ ਦਾ ਹਿੱਸਾ ਹੈ। ਇੰਗਲੈਂਡ ਆਪ ਥਰਡ ਰੇਟ ਪਾਵਰ ਹੈ, ਉਹਨਾਂ ਦਾ ਜੋ ਹਾਰ ਗਿਆ ਪਾਰਲੀਮੈਂਟ 'ਚ ਬ੍ਰੈਕਸਿਟ ਦੇ ਮੁੱਦੇ ਤੇ ਚੋਣਾਂ ਆਰਡਰ ਕਰ ਦਿੱਤੀਆਂ ਇੰਗਲੈਂਡ 'ਚੋਂ, ਤਾਂ ਇੰਗਲੈਂਡ ਵੀ ਜਿਹੜਾ ਬਨਾਨਾ ਰਿਪਬਲਿਕ ਬਣ ਗਿਆ, ਕਦੇ ਮਦਰ ਆਫ ਆਲ ਡੈਮੋਕ੍ਰੇਸੀਜ਼ ਆਪਣੇ ਆਪ ਨੂੰ ਕਹਿੰਦੇ ਸੀ। ਹੁਣ ਉਹਨਾਂ ਦਾ ਵੀ ਇੰਟਰਸਟ ਨਹੀਂ ਹੋ ਸਕਦਾ। ਜੇ ਫਿਰ ਕਿਹੜਾ ਰਹਿ ਜਾਂਦਾ ਹੈ, ਭਾਰਤ, ਬਿਲਕੁਲ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਸ ਕੇਕ 'ਚੋਂ ਸਾਨੂੰ ਵੀ ਇੱਕ ਟੁਕੜਾ ਮਿਲੇਗਾ, ਔਰ ਦੂਸਰਾ ਉਹਨਾਂ ਨੂੰ ਇਹ ਲੱਗਦਾ ਵੀ ਜੇ ਪਾਕਿਸਤਾਨ ਅੱਗੇ ਮੋਹਰਾ ਹੋ ਕੇ ਤਾਲਿਬਾਨ ਦੇ ਨਾਲ ਗੱਲਬਾਤ ਕਰਵਾ ਰਿਹਾ, ਤਾਲਿਬਾਨ ਦੇ ਨਾਲ ਉਹਨਾਂ ਦੇ ਚੰਗੇ ਸਬੰਧ ਨੇ, ਬਣਨਗੇ ਅੱਗੋਂ ਵੀ, ਪੀਸਫੁਲ ਹੋਏਗਾ, ਤੇ ਧਿਆਨ ਫਿਰ ਉਹਨਾਂ ਦਾ ਜੋ ਉਹਨਾਂ ਨੇ ਕਸ਼ਮੀਰ 'ਚ ਕੀਤਾ ਉਹ ਵੀ ਉਸ ਪੈਨਿਕ 'ਚੋਂ ਕੀਤਾ ਔਰ ਸਾਰੀ ਡਾਇਵਰਜਨ ਵੀ ਕੀਤੀ, ਔਰ ਈਵਨ ਇਹ ਤਾਲਿਬਾਨ ਦੀ ਪ੍ਰੋਸੈਸ ਨੂੰ ਵੀ ਡੀਰੇਲ ਕਰਨ ਲਈ ਕੀਤਾ ਤਾਂ ਕਿ ਅਮਰੀਕਾ ਪਾਕਿਸਤਾਨ ਤੇ ਪ੍ਰੈਸ਼ਰ ਬਿਲਡ ਕਰੇ, ਨਾ ਉਧਰ ਗੱਲਬਾਤ ਇਫੈਕਟ ਹੋਏਗੀ। ਸੋ ਇਸ ਹਵਾਲੇ ਨਾਲ ਜੇ ਦੇਖਣਾ ਹੋਏ, ਜਾਂ ਇਹ ਇੱਕ ਵੱਡਾ ਫੈਕਟਰ ਹੈ। ਦੂਸਰੀ ਧਿਰ ਜਿਹਨੂੰ ਅਸੀਂ ਅਮਰੀਕਾ ਵਿਚਲਾ ਉਹ ਰਾਈਟ ਵਿੰਗ ਗਰੁੱਪ ਜਿਹੜਾ ਐਕਸਟ੍ਰੀਮ ਰੇਸਿਜ਼ਮ 'ਚ ਯਕੀਨ ਰੱਖਦਾ ਹੈ, ਜਿਨ੍ਹਾਂ ਦਾ ਸਾਰਾ ਧਰਮਦਾਰ ਹੀ ਰੇਸਿਜ਼ਮ ਹੈ, ਔਰ RSS ਔਰ ਇਹਨਾਂ ਦੀ ਰਾਈਟ ਵਿੰਗਰ ਆਈਡੀਓਲੋਜੀ, ਜਿਵੇਂ ਕਦੇ ਨਾਜ਼ੀ ਆਈਡੀਓਲੋਜੀ ਪ੍ਰਭਾਵਿਤ ਹਿੰਦੂਤਵਾ ਤੋਂ ਸੀ, ਸਵਸਤਿਕਾ ਦਾ ਨਿਸ਼ਾਨ ਵੀ ਉਹੀ ਹੈ। ਪਰ ਅੱਜ ਜਦੋਂ ਮੈਂ ਇਸ ਨੂੰ ਇਹ ਜਿਹੜਾ ਪੋਂਪੀਓ ਦੀ ਖਬਰ ਦੇਖੀ, ਤੇ ਨਾਲ ਦੀ ਨਾਲ ਇੱਕ ਖਬਰ ਜਿਹੜੀ ਉੱਥੋਂ ਦੇ ਮੀਡੀਆ ਦੇ ਵਿੱਚ ਤਾਂ ਪ੍ਰੋਮੀਨੈਂਟਲੀ ਨਹੀਂ ਲੱਗੀ, ਲੇਕਿਨ ਸ਼ਾਇਦ ਜੀਓ ਨਿਊਜ਼ ਨੇ ਇਸ ਨੂੰ ਦਿੱਤਾ ਹੈ, ਇੰਡੀਅਨ ਐਂਬੈਸਡਰ ਟੂ US ਮੀਟਸ ਫਾਰ ਰਾਈਟ ਆਈਡੀਓਲੋਗ ਸਟੀਵ ਬੈਨਨ। ਹੁਣ ਫਾਰ ਰਾਈਟ ਰੇਸਿਜ਼ਮ ਦਾ ਦੂਸਰਾ ਸਿਰ ਹੈ। ਇੰਡੀਆ ਦਾ ਐਂਬੈਸਡਰ ਹਰਸ਼ਵਰਧਨ ਸ਼੍ਰਿੰਗਲਾ, ਜਿਹੜਾ ਇੱਥੇ ਹੁਣ ਨਵਾਂ ਲਾਇਆ ਹੋਇਆ, ਨਵਤੇਜ ਸਰਨੇ ਤੋਂ ਬਾਅਦ ਇਹ ਆਇਆ, ਉਹ ਮਿਲਿਆ। ਖਬਰ ਹੈ ਇੰਡੀਅਨ ਐਂਬੈਸਡਰ ਟੂ ਯੂਨਾਈਟਿਡ ਸਟੇਟਸ ਹਰਸ਼ਵਰਧਨ ਸ਼੍ਰਿੰਗਲਾ ਔਨ ਵੈਨਸਡੇ ਮੈਟ far right American ideologue Steve Bannon as New Delhi looked to shore up support in aftermath of a controversial August 5th decision to scrap constitutional autonomy of Indian occupied Kashmir.
ਹੁਣ ਬੇਸ਼ੱਕ ਇਹਨਾਂ ਨੇ ਤਾਂ ਇਹੀ ਕਿਹਾ ਕਿ ਜੀ ਉਹ ਕਿਉਂਕਿ ਹੁਣ ਉਹਨਾਂ ਨੇ ਸਕ੍ਰੈਪ ਕੀਤਾ ਹੈ ਤੇ ਉਹ ਫਾਰ ਰਾਈਟ ਆਈਡੀਆਲੋਗ ਨੂੰ ਮਿਲਿਆ, ਬਿਲਕੁਲ। ਔਰ ਇਸ ਦੇ ਵਿੱਚ ਇਹ ਕਿਸੇ ਨੇ ਨਹੀਂ ਕਿਹਾ ਕਿ ਵੀ ਇਹ ਕਿਵੇਂ, ਜੇ ਨਾ ਵੀ ਖਬਰ ਕੱਢਦੇ, ਹੁਣ ਖੁਦ ਇੰਡੀਆ ਦਾ ਐਮਬੈਸਡਰ ਟਵੀਟ ਕਰ ਰਿਹਾ ਹੈ, ਏ ਪਲੇਜ਼ਰ ਟੂ ਮੀਟ ਦਾ ਲੈਜੈਂਡਰੀ ਆਈਡੀਆਲੋਗ ਐਂਡ ਧਰਮਾ ਵਾਰੀਅਰ। ਹੁਣ ਇਹ ਧਰਮ ਦਾ ਬਣਾ ਦਿੱਤਾ, ਜਿਵੇਂ ਹਿੰਦੂ ਤੋਂ ਵੀ ਜਿਹੜੇ ਨੇ ਆਪਣੇ ਆਪ ਨੂੰ ਹਿੰਦੂ ਧਰਮ ਰਕਸ਼ਕ ਬਣੇ ਹੋਏ ਨੇ, ਔਰ ਇਸ ਨੂੰ ਸਟੀਵ ਬੈਨਨ ਨੂੰ ਜਿਹੜਾ ਪੂਰਾ ਜ਼ਹਿਰੀਲਾ ਰੇਸਿਸਟ ਜਿਹੜਾ ਹੈ, ਇਹਨੂੰ ਤੁਸੀਂ ਗੂਗਲ ਕਰਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਵੀ ਇਹ ਆਰਐਸਐਸ ਦੀ ਜੋ ਉੱਥੇ ਆਈਡੀਓਲੋਜੀ ਹੈ ਉਹੀ ਉਹਨਾਂ ਦੀ ਇਹਨਾਂ ਮੁਲਕਾਂ 'ਚ ਹੈ। ਔਰ ਉਹਨੂੰ ਉਹ ਇੰਡੀਆ ਦਾ ਐਮਬੈਸਡਰ ਕਹਿ ਰਿਹਾ ਕਿ ਜੀ ਮੈਂ ਅੱਜ ਲੈਜੈਂਡਰੀ ਜਿਹੜਾ ਬਹੁਤ ਵੱਡਾ ਲੈਜੈਂਡ ਹੈ ਔਰ ਜਿਹੜਾ ਬਹੁਤ ਵੱਡਾ ਆਈਡੀਆਲੋਗ ਹੈ ਔਰ ਧਰਮ ਦਾ ਜਿਹੜਾ ਬੜਾ ਵੱਡਾ ਰੱਖ ਹੈ ਜੀ, ਉਸ ਨੂੰ ਮਿਲਿਆ ਐਜ਼ ਐਨ ਐਵਿਡ ਫਾਲੋਅਰ ਆਫ ਦਾ ਹਿੰਦੂ ਐਪਿਕ ਦਾ ਭਗਵਤ ਗੀਤਾ ਸ਼੍ਰਿੰਗਲਾ ਸੈਡਿਨਿਜ਼ਮ ਹੈ। ਹੁਣ ਕੱਲਾ ਉਹਨੇ ਧਰਮ ਵੈਰੀਅਰ ਨਹੀਂ ਕਿਹਾ, ਉਹਨੇ ਕਿਹਾ ਜੀ ਜਿਵੇਂ ਭਗਵਤ ਗੀਤਾ ਦੇ ਵਿੱਚ ਇੱਕ ਜਿਹੜੇ ਧਰਮ ਯੋਧੇ ਦੀਆਂ ਨਿਸ਼ਾਨੀਆਂ ਨੇ ਉਹ ਸਟੀਵ ਬੈਨਨ ਦੀਆਂ ਨੇ, ਔਰ ਉਹਨਾਂ ਨੇ ਜਿਹੜਾ ਇਸ ਤੋਂ ਜ਼ਾਹਰ ਹੈ ਕਿ ਫਾਰ ਰਾਈਟ ਪੋਲੀਟੀਕਲ ਆਊਟਲੁੱਕ ਇੰਡੀਆ ਵਾਲਾ ਆਰਐਸਐਸ, ਔਰ ਇਹਦੇ 'ਚ ਇਹ ਵੀ ਦੇਖਣ ਵਾਲਾ ਹੈ ਕਿ ਆਲਰੇਡੀ ਜਿਹੜੀ ਇੱਥੇ ਇੱਕ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਤੁਲਸੀ ਗੈਬਰਟ ਇਹਨਾਂ ਨੇ ਸੁੱਟੀ ਹੋਈ ਹੈ, ਆਰਐਸਐਸ ਨੇ ਪੂਰਾ ਫਾਈਨੈਂਸ ਕਰਕੇ, ਉਹ ਵੀ ਗੋਰੀ ਕਨਵਰਟ ਹਿੰਦੂ ਹੈ ਔਰ ਐਕਸਟ੍ਰੀਮ ਉਹਨੇ ਭਗਵਤ ਗੀਤਾ ਤੇ ਹੀ ਹੱਥ ਰੱਖ ਕੇ ਸਹੁੰ ਚੁੱਕੀ ਸੀ ਔਰ ਆਰਐਸਐਸ ਫੰਡਿੰਗ ਦੇ ਨਾਲ ਉਹ ਕੰਮ ਕਰਦੀ ਹੈ। ਇਹ ਸਾਰਿਆਂ ਦਾ ਹੁਣ ਇਹਦੇ ਚੋਂ ਕਿਉਂਕਿ ਇਹ ਜਿਹੜਾ ਬੈਨਨ ਹੈ ਇਹ, ਔਰ ਇਹਦੀ ਖਬਰ 'ਚ ਹੈ US ਪ੍ਰੈਜ਼ੀਡੈਂਟ ਡੋਨਾਲਡ ਟਰੰਪ had fired his political strategist Steve Bannon in a White House shake-up, removing a far-right architect of his 2016 election victory. ਹੁਣ ਟਰੰਪ ਵਰਗੇ ਬੰਦੇ ਦੇ ਨਾਲ ਕੌਣ ਹੋਏਗਾ, ਇਹ ਉਹਦਾ ਪਾਰਟ ਸੀ। ਉਹਨੇ ਪੋਲੀਟੀਕਲ ਸਟ੍ਰੈਟੇਜਿਸਟ ਨੂੰ ਜਿਹੜਾ ਹੈ ਉਹਦਾ ਵੱਡਾ ਜੋ ਟਰੰਪ ਨੇ ਨੀਤੀਆਂ ਬਣਾਈਆਂ ਨਫ਼ਰਤ ਦੀਆਂ, ਐਂਟਾਈ ਇਮੀਗ੍ਰੈਂਟ, ਐਂਟਾਈ ਬਲੈਕ, ਐਂਟਾਈ ਮੁਸਲਮ, ਉਸ ਦੇ ਵਿੱਚ ਇਹਦਾ ਵੱਡਾ ਹੱਥ ਸੀ। Bannon briefly returned to his post as executive chairman of right-wing Breitbart News after the removal, Barron's firing a year and a day after Trump hired him as his campaign chief put an abrupt end to the rabble-rousing, political provocatives, tumultuous tenure in White House riven with rivalries. Bannon was a driving force behind Trump's nationalist ਐਂਡ ਐਂਟਾਈ ਗਲੋਬਲਾਈਜੇਸ਼ਨ ਏਜੰਡਾ। ਜਿਹੜਾ ਸਾਰਾ ਨੈਰੇਟਿਵ ਮੋਦੀ ਔਰ ਦੂਸਰੀ ਕੰਪਨੀ ਦਾ ਹੈਗਾ, ਇਹ ਸਾਰੇ ਚੋਂ, ਔਰ ਉਹਦੇ 'ਚ ਇਹ ਹੈ ਕਿ ਵੀ ਹੀ ਵਾਜ਼ ਇੰਸਟਰੂਮੈਂਟਲ ਇਨ ਸਮ ਆਫ ਟਰੰਪਸ ਕੰਟੈਂਸ਼ੀਅਸ ਪਾਲਿਸੀ ਮੂਵਸ ਇਨਕਲੂਡਿੰਗ ban of people from several Muslim majority countries, abandoning the Paris Climate Accord, tearing up international trade agreement and cracking down on illegal immigration। ਇਹ ਜਿਹੜੀਆਂ ਸਾਰੀਆਂ ਹੀ ਟਰੰਪ ਕਾਰਡ ਬਣੀਆਂ ਅਲਟੀਮੇਟਲੀ ਪਾਲਿਸੀ ਮੇਕਿੰਗ 'ਚ, ਇਹ ਅੱਗੋਂ ਬਣਨਗੀਆਂ ਕਿ ਨਹੀਂ, ਬਟ ਉਹਦੇ 'ਚ ਇਸ ਦਾ ਹੱਥ ਸੀ। ਔਰ ਉਹਨੂੰ ਜਿਹੜਾ ਇੰਡੀਆ ਦਾ ਐਮਬੈਸਡਰ ਗੱਲ ਨਾਲ ਲਾ ਕੇ ਕਹਿ ਰਿਹਾ ਕਿ ਵੀ ਧਰਮਾ ਵਾਰੀਅਰ, ਗ੍ਰੇਟ ਆਈਡੀਆਲੋਗ, ਲੈਜੈਂਡਰੀ ਫਿਗਰ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਈਵਨ ਇਸ ਦੇ ਪਿੱਛੇ ਵੀ, ਕਿਉਂਕਿ ਇਹ ਜਿਹੜਾ ਫਾਰ ਰਾਈਟ ਇੱਥੇ ਹੈ ਇਹ ਨਹੀਂ ਚਾਹੁੰਦਾ ਹੈ ਕਿ ਅਫਗਾਨਿਸਤਾਨ 'ਚੋਂ ਅਮਰੀਕਾ ਨਿਕਲੇ ਔਰ ਇਹ ਹਾਰ ਦਾ ਜਿਹੜਾ ਮਰਿਆ ਸੱਪ ਹੈ ਇਹਨਾਂ ਦੇ ਗਲ 'ਚ ਪਏ, ਕਿਉਂਕਿ ਇਹਨਾਂ ਦਾ ਏਜੰਡਾ ਤਾਂ ਫਾਰ ਰਾਈਟ ਦਾ ਜਿਹੜਾ ਉਹ ਸਾਰੀ ਇਸ ਪਲੈਨਟ ਨੂੰ ਕ੍ਰਿਸਚੀਅਨ ਬਣਾਉਣ ਦਾ, ਮੁਸਲਮਾਨਾਂ ਨੂੰ ਐਨਮੀ ਨੰਬਰ 1 ਗਿਣਦੇ ਨੇ। ਜਿਹੜਾ ਇਸਲਾਮੋਫੋਬੀਆ ਇਸ ਬੈਨਨ ਜਾਂ ਟਰੰਪ ਨੇ ਕ੍ਰੀਏਟ ਕੀਤਾ, ਇਹਦਾ ਮਕਸਦ ਹੀ ਹੈ। ਸੋ ਅਫਗਾਨਿਸਤਾਨ ਇੱਕ ਤਰੀਕੇ ਦੇ ਨਾਲ ਇਹਨਾਂ ਹੀ ਦੋ ਫੋਰਸਿਸ ਦਾ ਇੱਕ ਆਪਸੀ ਟਕਰਾਅ ਦੀ ਥਾਂ ਵੀ ਬਣੀ। ਔਰ ਇਹੀ ਕਾਰਨ ਸੀ ਕਿ ਜਦੋਂ ਈਵਨ ਪੋਸਟ 9/11 ਜੂਨੀਅਰ ਬੁਸ਼ ਨੇ ਟਰਮੀਨੋਲੋਜੀ ਇਸਤੇਮਾਲ ਕੀਤੀ ਕਰੂਸੇਡ ਕਿ ਲੈਟ ਵੀ ਨਾਓ ਹੈਵ ਅ ਕਰੂਸੇਡ, ਤਾਂ ਇੱਕਦਮ ਕਲਿੱਕ ਹੋਇਆ ਕਿ ਉਹੀ ਹਿਸਟਰੀ ਕਿੰਗ ਰਿਚਰਡਸ ਦੇ ਜ਼ਮਾਨੇ ਦੀ ਔਰ ਉਹੀ ਪਾਰਟ ਜਿਹੜਾ ਸਲਾਹੁਦੀਨ ਜਿਹਨੇ ਡਿਫੀਟ ਕੀਤਾ ਸੀ। ਸੋ ਜਿਹਾਦ ਔਰ ਕਰੂਸੇਡ ਜੇ ਤੁਸੀਂ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਦੇਖੋ ਤੇ ਫਿਰ ਕ੍ਰਿਸਚੀਅਨਿਟੀ ਔਰ ਇਸਲਾਮ ਦੇ, ਭਾਵੇਂ ਅੱਜ ਕ੍ਰਿਸਚੀਅਨਿਟੀ ਵਾਲੇ ਉਹਦੇ ਤੋਂ ਹੱਥ ਧੋਂਦੇ ਨੇ ਕਰੂਸੇਡ ਤੋਂ, ਉਹਨਾਂ ਨੇ ਨਾ ਉਹ ਬਲੈਕ ਚੈਪਟਰ ਹੈ ਦੂਜੇ, ਪਰ ਇਹ ਜੋ ਕਰ ਰਹੇ ਨੇ ਇਹ ਤਾਂ ਮਾਈਂਡਸੈਟ ਤਾਂ ਉਹੀ ਹੈ, ਜ਼ਹਿਨੀਅਤ ਉਹੀ ਹੈ, ਉਹ ਨਹੀਂ ਬਦਲੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਿਹੜੀ ਆਲਮੋਸਟ ਗੱਲਬਾਤ ਦੋਨਾਂ ਦੀ, ਤਾਲਿਬਾਨ ਔਰ ਅਮਰੀਕਨ ਨੈਗੋਸ਼ੀਏਟਰਸ ਦੀ, ਉਹ ਡਨ ਡੀਲ ਵਾਂਗ ਸੀ।
ਉਹਨੂੰ ਡੀਰੇਲ ਕਰਨ ਦੇ ਲਈ ਇਹ ਰਾਈਟ ਵਿੰਗਰ ਵੀ ਜੀ ਔਰ ਇਸ ਦੇ ਉੱਤੇ ਹੀ ਜਿਹੜਾ ਈਵਨ ਪੋਂਪੀਓ ਫੈਕਟਰ ਹੈ ਉਸ ਦੇ ਉੱਤੇ ਵੀ ਉਹ ਅਸਰ ਹੋਏਗਾ, ਕਿਉਂਕਿ ਸ਼ੁਰੂ ਤੋਂ ਹੀ ਉਹ ਇਸ ਗੱਲਬਾਤ 'ਚ ਕੋਈ ਡੀਪਲੀ ਇਨਵੋਲਵ ਨਹੀਂ ਸੀ ਔਰ ਇਹ ਮੀਡੀਆ 'ਚ ਪਹਿਲਾਂ ਖਬਰਾਂ ਸੀ ਕਿ ਉਹ ਇਸ ਤੋਂ ਖੁਸ਼ ਨਹੀਂ ਹੈ। ਸੋ ਫਿਰ ਗੱਲ ਆ ਕੇ ਟਰੰਪ ਦੇ ਕੋਰਟ 'ਚ ਡਿੱਗੇਗੀ ਕਿ ਕੀ ਟਰੰਪ ਅਗਲੀ ਇਲੈਕਸ਼ਨ ਲੜਨ ਤੋਂ ਪਹਿਲੇ ਇਸ ਡੀਲ ਨੂੰ ਫਾਈਨਲ ਕਰਕੇ ਆਪਣਾ ਪ੍ਰੋਮਿਸ ਪੂਰਾ ਕਰੇਗਾ, ਔਰ ਜੇ ਮਾਈਕ ਪੋਂਪੀਓ ਨੂੰ ਰਿਜ਼ਾਈਨ ਵੀ ਕਰਨ ਲਈ ਕਹਿਣਾ ਪਏ ਤੇ ਉਹ ਕਹੇਗਾ, ਜਾਂ ਟਰੰਪ ਵੀ ਫਾਈਨਲੀ ਇਹਨਾਂ ਰਾਈਟ ਵਿੰਗਰਸ ਔਰ ਇਹਨਾਂ ਦਾ ਇਫੈਕਟ ਕਬੂਲ ਕੇ ਉਸ ਕਾਗਜ਼ ਦੇ ਪੇਪਰ ਨੂੰ ਜਿਹੜਾ ਹੈ ਉਹ ਟੀਅਰ ਕਰਕੇ ਅਮਰੀਕਾ ਨੂੰ ਅਗਲੇ ਪਤਾ ਨਹੀਂ ਫਿਰ ਕਿੰਨੇ ਦਹਾਕਿਆਂ ਤੱਕ ਜਿਹੜਾ ਹੈ ਉਹ ਉਸ ਖੂਨ ਖਰਾਬੇ ਦੇ ਲਈ ਸੁੱਟੇਗਾ ਸਾਰੇ ਪਾਸਿਆਂ ਤੋਂ। ਇਹ ਹੁਣ ਆਉਣ ਵਾਲਾ ਪੀਰੀਅਡ ਡਿਸਾਈਡ ਕਰੇਗਾ ਵੀ ਕੀ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਦੇ ਨਾਲ ਇੱਕ ਵਾਰ ਫੇਰ ਉਹ ਸਾਡਾ ਖਿੱਤਾ ਜਿਹੜਾ ਆਲਰੇਡੀ ਕਸ਼ਮੀਰ ਦੇ ਉਹ ਸਾਰੇ ਮੁੱਦੇ ਨੂੰ ਲੈ ਕੇ ਪਹਿਲਾਂ ਹੀ ਭਾਰਤ ਪਾਕਿਸਤਾਨ ਔਰ ਜਿਸ ਕਿਸਮ ਦਾ ਮਾਹੌਲ ਰਾਜਨਾਥ ਸਿੰਘ ਨੇ ਅੱਜ ਫੇਰ ਕਿਹਾ ਕਿ ਜੇ ਅਸੀਂ ਫੋਰਸ ਇਸਤੇਮਾਲ ਕਰਨ ਤੋਂ ਬਿਲਕੁਲ ਨਹੀਂ ਜਿਹੜਾ ਉਹ ਪਿੱਛੇ ਹਟਾਂਗੇ। ਉਹਨਾਂ ਦੇ ਆਸਿਫ ਗਫੂਰ ਜਿਹੜੇ ਮਿਲਟਰੀ ਸਪੋਕਸਪਰਸਨ ਉਹਨੇ ਕੱਲ ਕਿਹਾ ਸੀ ਕਿ ਸਾਡੇ ਲਈ ਜਿਹੜਾ ਇਹ ਅਸੀਂ ਕਦੇ ਵੀ ਇਸ ਕਿਸਮ ਦੀ ਪਾਲਿਸੀ ਨਹੀਂ ਹੈ ਕਿ ਨੋ ਫਸਟ ਯੂਜ਼ ਸਾਡੀ ਪਾਲਿਸੀ ਨਹੀਂ ਹੈ। ਸੋ ਇੱਕ ਪਾਸੇ ਨਿਊਕਲੀਅਰ ਮਸਲ ਫਲੈਕਸ ਹੋ ਰਹੇ ਨੇ ਆਲਰੇਡੀ ਕਸ਼ਮੀਰ ਦੇ ਮੁੱਦੇ ਤੇ ਜੇ ਅਮਰੀਕਾ ਉੱਥੋਂ ਨਿਕਲਣ ਦੇ ਵਿੱਚ ਕੋਈ ਆਨਾਕਾਨੀ ਕਰੇਗਾ ਫਿਰ ਇਸ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਆਉਣ ਵਾਲੇ ਪੀਰੀਅਡ 'ਚ ਇੱਕ ਵੱਡਾ ਜਿਹੜਾ ਜੰਗੀ ਮੁਹਾਜ਼ ਸਾਰੇ ਪਾਸਿਓਂ ਬਣੇਗਾ ਔਰ ਤਬਾਹੀ ਦਾ ਮਰਕਜ਼ ਸਾਡਾ ਖਿੱਤਾ ਹੋਵੇਗਾ। ਜੀ ਡਾਕਟਰ ਸਾਹਿਬ, ਨੋ ਡਾਊਟ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।